ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੀਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਤੇ ਸ਼ੁਰੂਆਤ ਕਰੀਏ ਮਰਹੂਮ ਪੰਜਾਬੀ ਗਾਇਕ, ਨੌਜਵਾਨ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲकांड ਤੋਂ। ਅਲਟੀਮੇਟਮ ਤੋਂ ਬਾਅਦ ਹੁਣ ਮੂਸੇਵਾਲੇ ਦੇ ਪਿਤਾ ਨੂੰ ਐਸਆਈਟੀ ਦੇ ਜਿਹੜੇ ਮੁਖੀ ਹੈ ਉਹ ਮਿਲਣ ਦੇ ਲਈ ਪਹੁੰਚੇ। ਹਾਂਜੀ, ਵੇਖੋ ਇਹ ਕੀ ਹੈ ਕਿ ਐਤਵਾਰ ਜਿੱਦਾਂ ਇਹਨਾਂ ਦੇ ਘਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਚਾਹਣ ਵਾਲੇ ਜਿਹੜੇ ਉਹ ਜੁੜਦੇ ਆ ਤੇ ਫਿਰ ਇੱਕ ਸੰਬੋਧਨ ਹੁੰਦਾ ਹੈ, ਤਾਂ ਉਹਦੇ ਵਿੱਚ ਬਲਕੌਰ ਸਿੰਘ ਹੋਰਾਂ ਨੇ ਆਖਿਆ ਸੀਗਾ ਕਿ 25 ਤਰੀਕ ਤੱਕ ਜੇ ਇਨਸਾਫ ਨਾ ਮਿਲਿਆ ਤੇ ਅਸੀਂ ਮੁਲਕ ਛੱਡ ਜਾਵਾਂਗੇ। ਇੱਥੋਂ ਤੱਕ ਕਹਿ ਦਿੱਤਾ ਕਿ FIR ਵਾਪਸ ਲੈ ਲਵਾਂਗੇ ਤੇ ਜੇ ਬੰਗਲਾਦੇਸ਼ ਵਰਗੇ ਮੁਲਕ ਦੇ ਵਿੱਚ ਜਾ ਕੇ ਦਿਹਾੜੀ ਦੱਪਾ ਕਰਨਾ ਪਿਆ ਤੇ ਉਹ ਵੀ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ। ਇਹ ਜਦੋਂ ਗੱਲ ਕਹੀ, ਵੇਖੋ ਕਈ ਵਾਰ ਕੀ ਹੁੰਦਾ ਹੈ ਕਿ ਇਹ ਮਾਮਲਾ ਜਿਹੜਾ ਸਮਝਿਆ ਜਾਂਦਾ ਕਿ ਥੋੜਾ ਕਮਜ਼ੋਰ ਪੈ ਗਿਆ ਜੀ, ਥੋੜਾ ਲੋਕਾਂ ਦੇ ਮਨਾਂ ਦੇ ਵਿੱਚੋਂ ਸ਼ਾਇਦ ਭੁੱਲਿਆ ਭੁਲਾਇਆ ਜਾ ਰਿਹਾ, ਤਾਂ ਉਹ ਥੋੜਾ ਜਦੋਂ ਰਿਐਕਸ਼ਨ ਉਲਟ ਹੁੰਦਾ ਤਾਂ ਫਿਰ ਸਰਕਾਰਾਂ ਵੀ ਸਰਗਰਮ ਹੁੰਦੀਆਂ। ਇੱਥੇ ਚੀਫ ਮਿਨਿਸਟਰ ਸਾਹਿਬ ਨੂੰ ਵੀ ਬੋਲਣਾ ਪਿਆ ਕਿ ਨਹੀਂ, ਅਸੀਂ ਨਿਆਂ ਕਰਾਂਗੇ, ਬਈ ਨਿਆਂ ਕਰਾਂਗੇ, ਅਸੀਂ ਬੰਦੇ ਫੜ ਲਏ ਨੇ, ਚਾਰਜ ਸ਼ੀਟ ਦਾਖਲ ਕਰ ਦਿੱਤੀ ਆ, ਜਿਹੜੇ ਬਾਹਰ ਭੱਜੇ ਹੋਏ ਨੇ ਜਾਂ ਬਾਹਰ ਬੈਠੇ ਹੋਏ ਨੇ ਅਸੀਂ ਉਹਨਾਂ ਨੂੰ ਵੀ ਲਿਆਉਣ ਦਾ ਯਤਨ ਕਰ ਰਹੇ ਹਾਂ। ਤਾਂ ਉਸ ਤੋਂ ਬਾਅਦ ਫਿਰ ਜ਼ਾਰਾ ਜੀ ਗੱਲ ਹੈ ਕਿ ਜਦੋਂ ਹੁਣ ਚੀਫ ਮਿਨਿਸਟਰ ਬੋਲ ਪਏ ਤਾਂ ਫਿਰ SIT ਜਾਂ ਜਿਹੜੇ ਪੁਲਿਸ ਆਫਿਸਰ ਹੈ ਉਹ ਤੇ ਜਾਣਗੇ ਨਾ ਉਹਨਾਂ ਦੇ ਘਰੇ ਤਾਂ ਜਾ ਕੇ। ਪਰ ਉਹਨਾਂ ਨੇ ਬਾਅਦ ਦੇ ਵਿੱਚ ਵੀ ਰਿਐਕਸ਼ਨ ਦਿੱਤਾ ਇੱਕ ਛੋਟਾ ਜਿਹਾ। ਉਹ ਕਹਿੰਦੇ ਕਿ ਸਾਡੇ ਕੋਲ ਹੈ ਕੀ ਹੈ, ਆ ਕੇ ਕੋਈ ਭਰੋਸਾ ਦੇ ਜਾਂਦਾ ਤੇ ਅਸੀਂ ਉਹਦੇ ਲਈ ਇਹੀ ਕਹਿ ਸਕਦੇ ਹਾਂ ਕਿ ਠੀਕ ਹੈ ਭਾਈ ਦੇਖ ਲੈਂਦੇ ਹਾਂ। ਤਾਂ ਹੁਣ ਇਹ ਵੀ ਕਹਿ ਗਏ ਨੇ SIT ਮੁਖੀ ਤੇ ਅਸੀਂ ਹੋਰ ਇੰਤਜ਼ਾਰ ਕਰ ਲੈਂਦੇ ਹਾਂ। ਗੱਲ ਤੇ ਇੰਤਜ਼ਾਰ ਦੀ ਹੈ। ਤਾਂ ਦੇਖੋ ਗੱਲ ਕੀ ਹੈ ਕਿ ਇਸ ਵੇਲੇ ਜਿਹੜਾ ਕੁਛ ਚੱਲਦਾ ਪਿਆ ਹੈ ਉਹਦੇ ਚ ਦੋ ਤਿੰਨ ਚੀਜ਼ਾਂ ਨੇ। ਨੰਬਰ ਇੱਕ ਤਾਂ ਉਹ ਟੀਨੂ ਵਾਲਾ ਜਿਹੜਾ ਮਸਲਾ ਹੈ ਉਹਦੇ ਵਿੱਚ ਬਹੁਤ ਗਲਤ ਹੋਇਆ, ਹਾਲਾਂਕਿ ਉਹਦੀ ਮਿਲ ਗਈ ਹੈ ਹਿਰਾਸਤ, ਇਹਨਾਂ ਨੂੰ ਮਿਲ ਗਈ ਆ, ਟ੍ਰਾਂਜਿਟ ਰਿਮਾਂਡ ਜਿਹੜਾ ਹੈ ਉਹ ਮਾਨਸਾ ਪੁਲਿਸ ਨੇ ਲੈ ਲਿਆ। ਪਰ ਉਹ ਜਿਸ ਤਰ੍ਹਾਂ ਭੱਜਿਆ, ਜਿਹੜੇ ਬੰਦੇ ਨੇ ਭਜਾਇਆ ਉਹ ਇਸ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਘੁਲਿਆ ਮਿਲਿਆ ਸੀਗਾ। ਹੁਣ ਇਹਨਾਂ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਉਹਨੂੰ ਦੱਸੀਆਂ, ਜਦ ਕਿ ਉਹਦੀਆਂ ਵੀਡੀਓ ਵਾਇਰਲ ਹੋ ਗਈਆਂ ਨੇ ਕਿ ਉਹ ਤੇ ਜੁਲਾਈ ਦੇ ਵਿੱਚ ਹੀ ਜਾ ਕੇ ਸ਼ਾਪਿੰਗਾਂ ਕਰ ਰਿਹਾ ਸੀ ਗੈਂਗਸਟਰਾਂ ਦੇ ਕਾਰਡਾਂ ਤੇ ਜਾਂ ਗੈਂਗਸਟਰਾਂ ਦੀਆਂ ਵਗਾਰਾਂ ਤੇ। ਤੇ ਹੁਣ ਦੇਖੋ ਤੁਸੀਂ ਕਿ ਜਦੋਂ ਇਸ ਤਰ੍ਹਾਂ ਦਾ ਝਟਕਾ ਲੱਗ ਜਾਵੇ ਤੇ ਫਿਰ ਪਰਿਵਾਰ ਤੇ ਡੋਲੇਗਾ। ਦੂਜੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਦਾ ਜਿਹੜਾ ਕਹਿਣਾ ਆ ਉਹ ਇਹ ਕਹਿਣਾ ਆ ਕਿ ਏਜੰਸੀਆਂ ਜਾਂ ਜਿਹੜੇ ਜਾਂਚਕਰਤਾ ਨੇ ਉਹ ਕਿਤੇ ਨਾ ਕਿਤੇ ਸਾਡੇ ਮੁੰਡੇ ਨੂੰ ਗੈਂਗਵਾਰ ਦਾ ਹਿੱਸਾ ਬਣਾ ਰਹੇ ਨੇ। ਇਹ ਵੀ ਇੱਕ ਇਤਰਾਜ਼ ਹੈ। ਤੇ ਤੀਜੀ ਗੱਲ ਇਹ ਆ ਕਿ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਆ ਉਸ ਚਾਰਜ ਸ਼ੀਟ ਦੇ ਵਿੱਚ ਵੀ, ਕਿਉਂਕਿ ਚਾਰਜ ਸ਼ੀਟਾਂ ਜਿਹੜੀਆਂ ਹੁੰਦੀਆਂ ਬਹੁਤ ਵੱਡੀਆਂ ਹੁੰਦੀਆਂ ਨੇ, ਚਾਰਜ ਸ਼ੀਟਾਂ ਦੀ ਭਾਸ਼ਾ ਅਲੱਗ ਹੁੰਦੀ ਆ, ਹਰੇਕ ਬੰਦਾ ਨਹੀਂ ਸਮਝ ਪਾਉਂਦਾ। ਪਰ ਜਦੋਂ ਕਾਨੂੰਨ ਦੇ ਮਾਹਰ, ਜਦੋਂ ਵਕੀਲ ਪੇਸ਼ੇ ਤੋਂ ਜਿਹੜੇ ਸੰਬੰਧਿਤ ਲੋਕ ਆ ਉਹ ਕੱਢਦੇ ਆ ਇੱਕ ਇੱਕ ਕਰਕੇ ਨੁਕਤੇ ਜਿਹੜੇ ਆ ਉਹ ਚੁਣਦੇ ਆ ਤੇ ਫਿਰ ਚਿਣਦੇ ਆ, ਉਦੋਂ ਵੀ ਕਿਤੇ ਨਾ ਕਿਤੇ ਪਰਿਵਾਰ ਜਿਹੜਾ ਉਹ ਡੋਲਦਾ ਹੈ। ਤੇ ਦੋ ਤਿੰਨ ਚੀਜ਼ਾਂ ਨੇ
ਜੀ ਜੀ ਇਹ ਨਿਰਾਸ਼ਤਾ ਜਿਹੜੀ ਹੁੰਦੀ ਹੈ ਨਾ, ਨਿਰਾਸ਼ਤਾ ਕਈ ਵਾਰ ਠੀਕ ਆ ਕਿ ਕਦ ਵਜ੍ਹਾ ਨਾਲ ਵੀ ਆ ਜਾਂਦੀ ਹੈ, ਪਰ ਇਹ ਜਿਹੜੀ ਨਿਰਾਸ਼ਤਾ ਹੈ ਇਹਦੀਆਂ ਕਈ ਵਜ੍ਹਾ ਨੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਿਸੇ ਦਾ ਜੀ ਚਲੇ ਗਿਆ, ਤਾਂ ਇਸ ਤੋਂ ਇਲਾਵਾ ਜੋ ਮੌਜੂਦਾ ਹਾਲਾਤ ਨੇ ਕਿ ਜਿਹੜਾ ਇਹਨਾਂ ਨੇ ਚਾਰਜਸ਼ੀਟ ਦਾਖਲ ਕੀਤੀ ਹੈ, ਉਹਦਾ ਚਲਾਨ ਹੈ ਜਿਹੜਾ, ਉਹਦੇ ਵਿੱਚ ਵੀ ਕੁਝ ਗੱਲਾਂ ਨੇ। ਫਿਰ ਇਸ ਤੋਂ ਇਲਾਵਾ ਕਿ ਇਹ ਕਹਿੰਦੇ ਨੇ ਕਿ ਕੁਝ ਰਸੂਖਦਾਰ ਬੰਦੇ ਜਿਹੜੇ ਆ ਉਹ ਪਰਦੇ ਦੇ ਪਿੱਛੇ ਸੀ, ਉਹਨਾਂ ਨੂੰ ਨਹੀਂ ਫੜਿਆ ਗਿਆ, ਤੇ ਜਿਹੜੇ ਬਾਹਰ ਨੇ ਉਹਨਾਂ ਨੂੰ ਲਿਆਉਣ ਦਾ ਕੋਈ ਯਤਨ ਤੇਜ਼ ਨਹੀਂ ਕੀਤਾ ਜਾ ਰਿਹਾ। ਸੋ ਇਹ ਕਈ ਵਜ੍ਹਾ ਬਣ ਗਈਆਂ ਜਿਹਦੇ ਕਰਕੇ ਉਹਨਾਂ ਨੂੰ ਇਹ ਗੱਲ ਕਹਿਣੀ ਪਈ। ਪਰ ਲੱਗਦਾ ਇਹੋ ਆ ਕਿ ਇਹ ਮਾਮਲਾ ਜਿਹੜਾ ਉਹ ਇੰਨੀ ਛੇਤੀ ਮੈਨੂੰ ਨਹੀਂ ਲੱਗਦਾ ਕਿ ਹੰਨੇ ਬੰਨੇ ਲੱਗੇਗਾ। ਤੇ ਬਾਕੀ ਜਿਹੜੀ ਹੈ ਚਾਰਜਸ਼ੀਟ ਦੀ ਕਹਾਣੀ, ਉਹ ਵੀ ਕੁਝ ਐਸਾ ਵੈਸਾ ਹੀ ਸੰਕੇਤ ਦਿੰਦੀ ਹੈ ਕਿ ਕਹਾਣੀ ਪੁਲਿਸ ਦੀ, ਕਿਉਂਕਿ ਕਹਾਣੀ ਕੱਲੀ ਕਹਾਣੀ ਨਹੀਂ ਉੱਥੇ ਕਹੀ ਜਾਂਦੀ, ਉੱਥੇ ਐਵੀਡੈਂਸ ਦੇਣੇ ਪੈਂਦੇ ਆ ਕਿ ਉਹ ਬਹੁਤ ਕਮਜ਼ੋਰ ਜਾਪਦੀ ਆ ਕੁਝ ਕੜੀਆਂ ਤੋਂ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਰਐਸਐਸ ਦੇ ਵੱਡੇ ਨੇਤਾ ਦੀ। ਇਹਨੇ ਹੁਣ ਨੇਤਾ ਨੇ ਸਿੱਖ ਕਤਲੇਆਮ ਤੇ ਟਰੁੱਥ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ ਜੀ। ਹਾਂਜੀ ਦੇਖੋ, ਇਹ ਜਿਹੜਾ ਨੇਤਾ ਹੈ ਸਿੱਖ ਨੇਤਾ ਹੀ ਆ, ਆਰਪੀ ਸਿੰਘ ਬੜਾ ਵੱਡਾ ਨੇਤਾ ਹੈ ਇਹਨਾਂ ਦਾ। ਆਰਪੀ ਸਿੰਘ ਨੇ ਜਿਹੜੀ ਗੱਲ ਕਹੀ ਹੈ ਕਿ ਸਚਾਈ ਜਾਣਨ ਵਾਸਤੇ ਇਹ ਜਿਹੜਾ ਟਰੁੱਥ ਕਮਿਸ਼ਨ ਹੈ ਇਹ ਬਣਾਇਆ ਜਾਣਾ ਚਾਹੀਦਾ, ਇਹ ਗੱਲਾਂ ਕੀਤੀਆਂ ਇਹਨਾਂ ਨੇ। ਤੇ ਵੈਸੇ ਕੋਈ ਬਣਾਉਣ ਦੇ ਵਿੱਚ ਹਰਜ਼ ਵੀ ਨਹੀਂ ਹੈ, ਬਣਾ ਲੈਣ, ਕਿਉਂਕਿ ਇਹਨਾਂ ਦੀ ਸਰਕਾਰ ਚੱਲਦੀ ਹੈ ਜ਼ਰੂਰ, ਇਹਨਾਂ ਨੇ ਕਿਹੜਾ ਕਿਸੇ ਤੋਂ ਪੁੱਛਣਾ। ਕਮਿਸ਼ਨ ਹੈ ਜਿਹੜਾ ਉਹ ਬਣਾ ਸਕਦੇ ਆ, ਬਿਠਾ ਸਕਦੇ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਜੇ ਟਰੁੱਥ ਕਮਿਸ਼ਨ ਬਣ ਰਿਹਾ ਤੇ ਜਿਹਦੀ ਅਸੀਂ ਬੜੇ ਲੰਬੇ ਸਮੇਂ ਤੋਂ ਗੱਲ ਕਰਦੇ ਆਏ ਆ, ਕਿ ਫਿਰ ਤੁਸੀਂ ਬੰਦੀ ਸਿੰਘਾਂ ਵਾਸਤੇ ਵੀ ਇੱਕ ਅਜਿਹਾ ਕਮਿਸ਼ਨ ਬਣਾ ਲਓ ਨਾ, ਉਹ ਮਸਲਾ ਵੀ ਹੱਲ ਹੋ ਜਾਏਗਾ। ਜਿਹੜੇ 3-3 4-4 ਦਹਾਕਿਆਂ ਤੋਂ ਹੋਰ, ਮੈਂ ਤਾਂ ਇਹ ਕਹਿੰਦਾ ਨਾ ਕਿ ਸਾਰੇ ਜਿਹੜੇ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਭੋਗ ਚੁੱਕੇ ਆ, ਜਾਂ ਜਿਹੜੇ ਇਸ ਤਰ੍ਹਾਂ ਦੇ ਵਾਹਨ ਦੇ ਵਿੱਚ ਵੇਗ ਦੇ ਵਿੱਚ ਵਹੇ ਨੇ, ਉਹਨਾਂ ਵਾਸਤੇ ਕੋਈ ਕਮਿਸ਼ਨ ਬਣਾ ਲਓ, ਚਾਹੇ ਕਿਸੇ ਵੀ ਮਜ਼ਹਬ ਦਾ ਹੈ, ਬਣਾ ਲਓ। ਦੂਜੀ ਗੱਲ ਇਹ ਆ ਕਿ ਦੇਖੋ ਕਤਲੇਆਮ ਹੋਇਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਉਹਦੇ ਵਿੱਚ ਤੇ ਬਥੇਰਾ ਕੁਛ ਹੈ, ਉਹਦੇ ਚ ਤੇ ਜਿਹੜੇ ਹੈਗੇ ਸੀਗੇ ਕੁਛ ਕਹਿ ਲਓ ਕਿ ਇਹਨਾਂ ਦੇ ਆਪਣੇ ਬੰਦੇ, ਉਹਨਾਂ ਤੇ ਵੀ FIR ਦਰਜ ਹੋਈ ਸੀ। ਤੋਂ ਬਹੁਤ ਕੁਛ ਆ, ਉਹ ਤਾਂ ਕਮਿਸ਼ਨ ਅੱਗੇ ਵੀ ਬਣੇ ਆ, ਹੋਰ ਬਣਾ ਲਓਗੇ, ਕੋਈ ਫਰਕ ਨਹੀਂ ਪੈਂਦਾ। ਪਰ ਰੌਲਾ ਤੇ ਇਹ ਹੈ ਨਾ ਕਿ ਜਦੋਂ ਵੀ ਕਮਿਸ਼ਨ ਕੋਈ ਬਣਦਾ ਹੈ, ਉਹ ਇਹਨਾਂ ਸੁਸਤ ਰਫਤਾਰੀ ਨਾਲ ਚੱਲਦਾ ਕਿ ਅੱਗੇ ਸਰਕਾਰ ਬਦਲ ਜਾਂਦੀ ਹੈ, ਸਰਕਾਰ ਬਦਲ ਜਾਂਦੀ ਹੈ। ਸੋ ਤੁਹਾਡੇ ਕੋਲ ਸਾਰਾ ਕੁਝ ਹੈਗਾ ਆ, ਵੈਸੇ ਕਮਿਸ਼ਨ ਤਾਂ ਬਥੇਰੇ ਅੱਗੇ ਬਣੇ ਆ, ਬਣਾਉਣ ਦੀ ਲੋੜ ਕੋਈ ਨਹੀਂ, ਸਾਰਾ ਕੁਝ ਤੁਹਾਡੇ ਕੋਲ ਹੈਗਾ। ਬੜੀਆਂ ਰਿਪੋਰਟਾਂ ਪਈਆਂ ਨੇ, ਬਹੁਤ ਸਾਰੀਆਂ ਰਿਪੋਰਟਾਂ ਪਈਆਂ ਨੇ। तो जे तुसी वो कल्ला ही वो सारा कुछ मतलब के ਜਿਹੜੇ ਡਾਕੂਮੈਂਟ ਆ ਸਾਰਾ ਉਹਦੇ ਤੇ ਵਾਈਟ ਪੇਪਰ ਲੈ ਆਓ, ਕੋਈ ਹੋਰ ਕੋਈ ਤਫਸੀਲ ਲੈ ਆਓ ਤੇ ਗੱਲ ਬਣ ਜਾਏਗੀ। ਪਰ ਗੁਜਰਾਤ ਵਾਲੇ ਵੀ ਖੋਲ ਲਓ, ਕਤਲੇਆਮ ਹੋਇਆ, ਕਤਲੇਆਮ ਸਿੱਖਾਂ ਦਾ ਹੋਇਆ, ਇੱਕ ਕਹਿਰ ਵਾਲੀ ਗੱਲ ਸੀ ਤੇ ਇੱਕ ਕਹ ਲੋ ਕਿ ਨਾ ਮਾਫੀਯੋਗ ਕਲੰਕ ਹੈ ਇਹ ਸਟੇਟ ਦੇ ਮੱਥੇ ਤੇ। ਪਰੰਤੂ ਜਿਹੜੇ ਮਰਨ ਵਾਲੇ ਹੁੰਦੇ ਨੇ ਨਾ, ਸਭ ਮਜ਼ਲੂਮ ਦਾ ਕੀ ਹੈ, ਮਜ਼ਲੂਮ ਤੇ ਮਜ਼ਲੂਮ ਹੈ ਨਾ, ਜਿਹੜਾ ਮਰ ਗਿਆ ਉਹ ਤੇ ਮ੍ਰਿਤਕ ਹੈ ਨਾ। ਉਹ ਤੇ ਗੁਜਰਾਤ ਦੇ ਵਿੱਚ ਵੀ ਨੁਕਸਾਨ ਉਹੀ ਇਨਸਾਨ ਦਾ ਹੀ ਹੋਇਆ ਨਾ। ਤਾਂ ਤੁਸੀਂ ਉੱਥੇ ਜਿਹੜੀ ਖੁੱਲ ਕਿਤਾਬਾਂ 'ਚ ਵੀ ਲਿਖੀ ਗਈ, ਆਰਟੀਕਲ 'ਚ ਲਿਖੀ ਗਈ ਆ, ਬਹੁਤ ਦਾਅਵੇ ਕੀਤੇ ਗਏ ਕਿ ਉੱਥੇ ਜਾਣ ਬੁੱਝ ਕੇ ਖੁੱਲ ਦਿੱਤੀ ਗਈ ਜੀ, ਉਹ ਵੀ ਚੈੱਕ ਕਰਾ ਲਈਏ ਹੁਣ ਜਦੋਂ ਲੱਗੇ ਆ ਤੇ ਕਮਿਸ਼ਨ ਇੱਕ ਹੋਰ ਬਣ ਜਾਏਗਾ, ਟਰੁੱਥ ਕਮਿਸ਼ਨ 1 ਤੇ ਟਰੁੱਥ ਕਮਿਸ਼ਨ 2, ਚਲੋ ਉਹਦੇ 5-7 ਹੀ ਬਣਾ ਲਓ ਭਾਵੇਂ ਦੀ ਜੀ। ਤਾਂ ਜਿਹੜਾ ਕਿਸੇ ਨਿਰਦੋਸ਼ ਦਾ ਲਹੂ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਉਹ ਗੁਜਰਾਤ ਦੇ ਵਿੱਚ ਹੈ, ਚਾਹੇ ਉਹ ਦਿੱਲੀ ਦੇ ਵਿੱਚ ਆ, ਚਾਹੇ ਕਸ਼ਮੀਰ ਦੇ ਵਿੱਚ ਆ, ਕਿਤੇ ਵੀ ਡੁੱਲਦਾ ਤੇ ਲਹੂ ਲਹੂ ਹੀ ਆ। ਤਾਂ ਫਿਰ ਤੁਸੀਂ ਉਧਰ ਨੂੰ ਕਿਉਂ ਨਹੀਂ ਜੇ ਮੂੰਹ ਕਰਦੇ? ਕਿਉਂ? ਉਹਦਾ ਕਾਰਨ ਇਹੀ ਆ ਕਿ ਦੇਖੋ ਕਾਂਗਰਸ ਵਾਸਤੇ ਇਹ ਇੱਕ ਬਹੁਤ ਹੀ ਜਿੱਦਾਂ ਕਹਿ ਲਈਏ ਕਿ ਇਹਨਾਂ ਦੀ ਇੱਕ ਕਲੰਕ ਵਾਲੀ ਕਹਾਣੀ ਹੈ, ਕੋਈ ਸ਼ੱਕ ਨਹੀਂ ਇਹਦੇ 'ਚ, ਦੋ ਰਾਏ ਨਹੀਂ। ਤੇ ਕਾਂਗਰਸੀ ਲੀਡਰਾਂ ਨੂੰ ਕਦੇ ਇਹਦੇ ਤੋਂ ਬਰੀ ਵੀ ਨਹੀਂ ਕੀਤਾ ਜਾ ਸਕਦਾ। ਪਰ ਗੱਲ ਇਹ ਹੈ ਕਿ ਤੁਸੀਂ ਚੋਣ ਵੀ ਰਾਜਨੀਤੀ ਨਾ ਕਰੋ। ਜੇ ਮਜ਼ਲੂਮ ਦੇ ਹੱਕ ਦੇ ਵਿੱਚ ਡਟਣਾ ਤੇ ਫਿਰ ਕਿਤੇ ਵੀ ਆ ਤਾਂ ਮਜ਼ਲੂਮ ਹੀ ਆ, ਤੇ ਜੇ ਇਸ ਤਰ੍ਹਾਂ ਦਾ ਕੋਈ ਨਿਆਂ ਮੰਗਣਾ ਤਾਂ ਫਿਰ ਉਹਨਾਂ ਵਾਸਤੇ ਵੀ ਮੰਗਿਆ ਜਾਣਾ ਚਾਹੀਦਾ ਹੈ ਜਿਹੜੇ ਦੂਸਰੇ ਮਜ਼ਹਬ ਦੇ ਨੇ, ਜਾਂ ਜਿਹੜੇ ਤੁਹਾਡੇ ਉੱਥੇ ਰਾਜ ਦੇ ਵਿੱਚ ਕਿਤੇ ਨਾ ਕਿਤੇ ਪ੍ਰਭਾਵਿਤ ਹੋਏ ਨੇ ਇਹਨਾਂ ਚੀਜ਼ਾਂ ਤੋਂ। ਖੈਰ ਰਾਜਨੀਤੀ ਹੈ ਜੀ, ਇਹ ਰਾਜਨੀਤੀ ਇਹਨਾਂ ਨੂੰ ਅੱਛੀ ਲੱਗਦੀ ਹੈ ਕਿਉਂਕਿ 84 ਕਤਲੇਆਮ ਤੇ ਸਿੱਖ ਕਤਲੇਆਮ ਤੇ ਕਾਂਗਰਸ ਦੀ ਜਿਹੜੀ ਹੈ
ਉਹ ਸਿੱਟੀ ਬਿੱਟੀ ਗੁੰਮ ਹੋ ਜਾਂਦੀ, ਤੁਹਾਨੂੰ ਪਤਾ ਉਹ ਬੋਲ ਨਹੀਂ ਕੁਝ ਸਕਦੇ। ਜੀ ਉਹਨਾਂ ਨੇ ਜੀ ਹਰਕਤਾਂ ਹੀ ਇਹੋ ਜਿਹੀਆਂ ਕੀਤੀਆਂ, ਉਹਨਾਂ ਦੀ ਕਰੂਰਤਾ ਹੀ ਇਹੋ ਜਿਹੀ ਰਹੀ ਹੈ। ਹੂੰ ਜੇ ਆਪਾਂ ਦੇਖੀਏ ਤੇ ਬਈ ਉਹ ਸਾਰਾ ਕੁਝ ਹੈ ਜਿਹੜਾ ਇਸ ਮਾਮਲੇ ਦੇ ਵਿੱਚ ਔਨ ਰਿਕਾਰਡ ਪਿਆ। ਪਰ ਦੂਜੇ ਪਾਸੇ ਇਹ ਜਿਹੜੀਆਂ ਗੱਲਾਂ ਕਰਨ ਨਾਲੋਂ ਤੇ ਫਿਰ ਇਨਸਾਫ ਜਿਹੜਾ ਹੈ ਉਹਦਾ ਤਕਾਜ਼ਾ ਖੋਲ ਕੇ ਰੱਖੋ। ਸਾਰੇ ਨੂੰ ਜਿਹੜਾ ਵੀ ਕੋਈ ਪੀੜਤ ਹੈ ਉਹਨੂੰ ਨਿਆਂ ਚਾਹੀਦਾ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਦੇ ਮਾਝੇ ਦੇ ਵਿੱਚ ਈਸਾਈ ਤੇ ਸਿੱਖ ਫੇਰ ਆਮੋ ਸਾਹਮਣੇ ਹੋਏ ਨੇ, ਖਬਰਾਂ ਆ ਰਹੀਆਂ ਨੇ ਜੀ। ਹਾਂਜੀ ਦੇਖੋ, ਇਹ ਕਾਫੀ ਮੰਦਭਾਗੀ ਗੱਲ ਹੈ। ਇਹ ਮਾਝੇ ਦੇ ਇੱਕ ਪਿੰਡ ਦੇ ਵਿੱਚ ਆਮੋ ਸਾਹਮਣੇ ਹੋਏ ਨੇ। ਅੱਗੇ ਵੀ ਆਪਾਂ ਮਾਝੇ 'ਚ ਹੀ ਦੇਖਿਆ ਸੀਗਾ, ਉਦੋਂ ਵੀ ਰੌਲਾ ਪਿਆ ਸੀ। ਫਿਰ ਜੋ ਮੂਰਤੀਆਂ ਤੋੜੀਆਂ ਗਈਆਂ ਸਨ ਉਹ ਵੀ ਮਾਝੇ ਦੇ ਵਿੱਚ, ਤੇ ਇਹ ਫਿਰ ਇੱਕ ਕਲੈਸ਼ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ। ਇਹ ਅਜਨਾਲੇ ਦੇ ਵਿੱਚ ਇੱਕ ਕੋਈ ਪਿੰਡ ਪੈਂਦਾ ਹੈ, ਸ਼ੇਖ ਪੱਟੀ ਪਿੰਡ ਦਾ ਇਹ ਮਾਮਲਾ ਹੈ। ਦੇਖੋ ਗੱਲ ਕੀ ਹੈ ਕਿ ਜੋ ਮੀਡੀਆ ਰਿਪੋਰਟਾਂ ਨੇ ਹਾਲ ਦੀ ਘੜੀ ਕਹਿ ਲਓ ਕਿ ਕੋਈ ਆਫੀਸ਼ੀਅਲੀ ਆਪਣੇ ਕੋਲ ਪੁਲਿਸ ਦੀ ਤਾਂ ਕੋਈ ਸਟੇਟਮੈਂਟ ਨਹੀਂ ਹੈਗੀ ਜਿਹਦੇ ਆਧਾਰ ਤੇ ਅਸੀਂ ਕਹਿ ਸਕੀਏ। ਜੋ ਮੀਡੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਇਸ ਪਿੰਡ ਦੇ ਵਿੱਚ ਇਹ ਘੜਤਨ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਗਈ ਜਦੋਂ ਇੱਕ ਗ੍ਰਾਂਟ ਆਈ ਸੀਗੀ। ਗ੍ਰਾਂਟ ਆਈ 2 ਲੱਖ ਰੁਪਈਆ। ਜਦੋਂ 2 ਲੱਖ ਰੁਪਈਆ ਗ੍ਰਾਂਟ ਆਈ ਤੇ ਜਿਹੜਾ ਸਰਪੰਚ ਸੀ ਉਹਨੇ ਗੁਰਦੁਆਰਾ ਸ਼ਹੀਦ ਜੀਵਨ ਸਿੰਘ ਸਾਹਿਬ ਜਿਹੜਾ ਹੈ 1 ਲੱਖ ਰੁਪਈਆ ਉਹਨੂੰ ਦੇ ਦਿੱਤਾ ਤੇ 1 ਲੱਖ ਰੁਪਈਆ ਜਿਹੜਾ ਉੱਥੇ ਕੋਈ ਗਿਰਜਾ ਘਰ ਹੋਏਗਾ ਉਹਨੂੰ ਦੇ ਦਿੱਤਾ ਹੈ। ਦੱਸਦੇ ਇਹ ਆ ਕਿ ਇਹ ਨਾਰਾਜ਼ ਸਨ ਈਸਾਈ ਭਾਈਚਾਰੇ ਵਾਲੇ ਕਿ ਇਹ ਜਿਹੜੀ ਗ੍ਰਾਂਟ ਆ ਬਈ ਸਾਨੂੰ ਪੂਰੀ ਦੀ ਪੂਰੀ 2 ਲੱਖ ਦਿਓ, ਜਾਂ ਹੋ ਸਕਦਾ ਉਹਨਾਂ ਦੇ ਮਨ 'ਚ ਇਹ ਚੱਲ ਰਿਹਾ ਹੋਵੇ ਕਿ ਸਾਡੀ ਗ੍ਰਾਂਟ ਹੈ ਉਧਰ ਦਿੱਤੀ ਜਾ ਰਹੀ ਹੈ ਕਿ ਸਾਨੂੰ ਇਹ 2 ਲੱਖ ਆਇਆ ਹੈ। ਕੋਈ ਹੋਏਗੀ ਉਹ ਤੇ ਆਪਾਂ ਨੂੰ ਪਤਾ ਨਹੀਂ, ਉਹ ਤੇ ਅੰਦਾਜ਼ਾ ਹੈ। ਜਾਂ 1 ਲੱਖ ਆਈ ਹੈ ਤੇ ਇਹ ਕਹਿੰਦੇ ਕਿ ਸਾਨੂੰ 2 ਲੱਖ ਦੇ ਦਿਓ, ਹੁਣ ਪਤਾ ਨਹੀਂ ਅਸਲ ਗੱਲ ਕੀ ਹੈ। ਪਰ ਦੱਸਦੇ ਆ ਕਿ ਈਸਾਈ ਭਾਈਚਾਰੇ ਦੇ ਲੋਕਾਂ ਨੇ ਇਹ ਕੁਝ ਫਿਰ ਮਤਲਬ ਕਿ ਖਰੂਦ ਕੀਤਾ। ਇੱਥੋਂ ਤੱਕ ਵੀ ਵੀਡੀਓ ਤਾਂ ਵਾਇਰਲ ਹੋਈਆਂ ਨੇ ਵੈਸੇ ਕਿ ਗੁਰੂ ਘਰ ਦੇ ਉੱਤੇ ਵੀ ਇੱਟ ਵੱਟਾ ਜਿਹੜਾ ਚੱਲਿਆ ਹੈ ਤੇ ਦੋਵਾਂ ਪਾਸਿਆਂ ਤੇ ਜੇ ਆਪਾਂ ਦੇਖੀਏ ਤਾਂ ਇਹ ਦੋਸ਼ ਹੈ ਕਿ ਉਹਨਾਂ ਨੇ ਇੱਟ ਵੱਟਾ ਚਲਾਇਆ ਜੀ। ਉਹ ਕਹਿੰਦੇ ਉਹਨਾਂ ਨੇ ਇੱਟ ਵੱਟਾ ਚਲਾਇਆ। ਪਾਠੀ ਨੇ ਜਦੋਂ ਇਹਨਾਂ ਨੂੰ ਰੋਕਣਾ ਸਟਾਰਟ ਕੀਤਾ ਕਹਿੰਦੇ ਕਿ ਉਹਦੇ ਨਾਲ ਵੀ ਮਾਰ ਕੁੱਟ ਹੋਈ ਹੈ। ਸੋ ਇਹ ਸਾਰਾ ਮਾਮਲਾ ਹੈ, ਮਾਮਲੇ ਦਾ ਪਿਛੋਕੜ ਹੈ ਜੋ ਹੁਣ ਤੱਕ ਮੀਡੀਆ ਰਿਪੋਰਟਾਂ ਆਈਆਂ ਨੇ। ਜੇ ਕੋਈ ਇਹਦੇ ਵਿੱਚ ਅਪਡੇਸ਼ਨ ਆਈ ਜਾਂ ਕੋਈ ਹੋਰ ਪੱਖ ਆਇਆ ਅਸੀਂ ਇਹਨੂੰ ਫਿਰ ਫੋਲੋ ਅਪ ਕਰਕੇ ਤੇ ਦੱਸ ਦੇਵਾਂਗੇ। ਉੱਥੇ ਹੁਣ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚ ਗਈਆਂ ਨੇ ਤੇ ਪੁਲਿਸ ਅਫਸਰ ਜਿਹੜੇ ਆ ਉਹ ਵੀ ਉੱਥੇ ਤੈਨਾਤ ਨੇ। ਨਫਰੀ ਕਾਫੀ ਉੱਥੇ ਲਾਈ ਗਈ ਹੈ ਕਿ ਇਹ ਸਥਿਤੀ ਜਿਹੜੀ ਹੈ ਨਾਸੁਖ ਨਾ ਹੋਵੇ, ਇਹ ਸਥਿਤੀ ਜਿਹੜੀ ਹੈ ਹੋਰ ਖਰਾਬ ਨਾ ਹੋਵੇ। ਪਰ ਇਹ ਦੇਖਣ ਵਾਲੀ ਗੱਲ ਹੈ, ਹੁਣ ਦੇਖੋ ਜੇ ਇਸ ਤਰ੍ਹਾਂ ਮਾਮਲਾ ਜਿਹੜਾ ਉਹ ਏਦਾਂ ਰੁਖ ਅਖਤਿਆਰ ਕਰੇਗਾ ਨਾ, ਉਹ ਠੀਕ ਨਹੀਂ ਆਉਣ ਵਾਲੇ ਸਮੇਂ 'ਚ। ਈਸਾਈਆਂ ਦੇ ਵੀ ਮੋਹਤਬਰਾਂ ਨੂੰ ਵੇਖਣਾ ਪਵੇਗਾ, ਸੋਚਣਾ ਪਵੇਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ, ਹਾਲਾਂਕਿ ਸ਼ਾਂਤੀ ਕਿਸੇ ਇੱਕ ਧਿਰ ਨੇ ਕਾਇਮ ਨਹੀਂ ਕਰਨੀ ਹੁੰਦੀ। ਜੇ ਆਪਾਂ ਸ਼ਾਂਤੀ ਦੀ ਗੱਲ ਕਰਦੇ ਹਾਂ, ਉਹ ਦੋਵਾਂ ਧਿਰਾਂ ਦਾ ਫਰਜ਼ ਬਣ ਜਾਂਦਾ ਹੈ ਜੀ। ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਕਿਉਂਕਿ ਸ਼ਾਂਤੀ ਕੋਈ ਇੱਕ ਧਿਰ ਸਥਾਪਿਤ ਨਹੀਂ ਕਰ ਸਕਦੀ, ਚਾਹੇ ਦੁਨੀਆ ਦੀ ਕੋਈ ਵੀ ਧਿਰ ਆ, ਉਹ ਸ਼ਾਂਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੋਨਾਂ ਧਿਰਾਂ ਨੂੰ ਦੇਖਣਾ ਪਵੇਗਾ। ਤਾਂ ਇਹ ਆ ਕਿ ਬਈ ਗੱਲ ਇਹ ਆ ਕਿ ਜਦੋਂ ਕੋਈ ਪਹਿਲ ਹੁੰਦੀ ਹੈ, ਜਦੋਂ ਕੋਈ ਤੁਹਾਡੇ ਖਿਲਾਫ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰੇਗਾ ਉਦੋਂ ਉਹਦੀ ਵੀ ਮੁਖਾਲਫਤ ਹੋਏਗੀ, ਕਾਰਵਾਈ ਹੋਏਗੀ। ਪਰ ਜਦੋਂ ਹੁਣ ਤੁਸੀਂ ਇੱਕ ਸਾਫ਼ ਜੀ ਗੱਲ ਹੈ ਕਿ ਗ੍ਰਾਂਟ ਦੇ ਮੁੱਦੇ ਤੇ ਲੜ ਰਹੇ ਜੀ। ਗ੍ਰਾਂਟ ਦਾ ਕੀ ਹੈ ਕਿ ਬਈ ਜਿੱਥੇ ਗ੍ਰਾਂਟ ਆਈ ਹੈ, ਜੋ ਪੰਚਾਇਤ ਦੇ ਅਧਿਕਾਰ ਖੇਤਰ ਦਾ ਮਾਮਲਾ ਉਹਨੇ ਕਰਨਾ ਹੈ, ਜੋ ਅਧਿਕਾਰੀਆਂ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ ਉਹਨੇ ਕਰਨਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਨਾਲ ਕੋਈ ਧੱਕਾ ਹੋਇਆ ਹੈ, ਕਿਸੇ ਵੀ ਧਿਰ ਨੂੰ ਲੱਗਦਾ ਹੈ, ਤੇ ਉਹ ਕਾਨੂੰਨ ਦੇ ਰਸਤੇ ਪਵੇ, ਉਹ ਡੰਗੋਰੀ ਥੋੜਾ ਚੁੱਕੇਗੀ। ਹੁਣ ਅਸੀਂ ਹਰੇਕ ਨੂੰ ਇਹੀ ਗੱਲ ਕਵਾਂਗੇ, ਇਹ ਗੱਲ ਹਰੇਕ ਤੇ ਲਾਗੂ ਹੁੰਦੀ ਆ, ਕਿਸੇ ਇੱਕ ਧਿਰ ਤੇ ਨਹੀਂ ਹੈ ਕਿ ਬਈ ਤੂੰ ਆਪ ਥੋੜੀ ਗੰਡਾਸਾ ਚੱਕ ਕੇ ਜਾਂ ਇੱਟ ਵੱਟਾ ਚੱਕ ਕੇ ਹਿਸਾਬ ਕਿਤਾਬ ਲੈਣ ਤੁਰ ਪਏਗਾ। ਜੇ ਤੁਹਾਨੂੰ ਲੱਗਦਾ ਹੈ ਤੁਹਾਡੀ ਗ੍ਰਾਂਟ ਦਾ ਹਿੱਸਾ ਕਿਤੇ ਹੋਰ ਵਰਤਿਆ ਜਾ ਰਿਹਾ, ਸ਼ਿਕਾਇਤ ਕਰ ਸਕਦੇ ਹੋ ਤੁਸੀਂ। ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਸਰਕਾਰ ਨੂੰ ਤੋਂ ਚੱਲਣ ਲਈ ਕਰਦੇ ਕੀ ਜੇ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਇਸ ਗੱਲ ਦਾ। ਪਰ ਇਸ ਮੌਕੇ ਤੇ ਜਿਹੜੀ ਇਹ ਗੱਲ ਆ ਆਪ ਉਧਰੀ ਕੋਈ ਵੀ ਆ, ਇਹ ਮਹਿੰਗੀ ਪੈ ਸਕਦੀ ਹੈ। ਇਹ ਮਹਿੰਗੀ ਤੁਹਾਨੂੰ ਨਹੀਂ ਪੈਣੀ ਜਿਹੜੇ ਖਰੂਦੀ ਲੋਕ ਆ, ਇਹ ਗਾਂ ਮਹਿੰਗੀ ਪੈਣੀ ਹੈ ਕਿਸੇ ਬੇਦੋਸ਼ੀ ਮਾਵਾਂ ਦੇ ਪੁੱਤਾਂ ਨੂੰ ਮਹਿੰਗੀ ਪੈ ਜਾਂਦੀ ਹੁੰਦੀ ਹੈ। ਸੋ ਇਹ ਦੋਵਾਂ ਧਿਰਾਂ ਨੂੰ ਅਸੀਂ ਤੇ ਅਪੀਲ ਹੀ ਕਰ ਸਕਦੇ, ਮੰਨਣੀ ਤੇ ਇਹਨਾਂ ਦੀ ਆਪਣੀ ਮਰਜ਼ੀ ਆ ਕਿ ਬਾਈ ਥੋੜਾ ਜਿਹਾ ਸੋਚ ਵਿਚਾਰ ਕੇ ਚੱਲਿਆ ਜਾਵੇ। ਪਰ ਈਸਾਈ ਭਾਈਚਾਰੇ ਦੇ ਮੋਹਤਬਾਰਾਂ ਨੂੰ ਅੱਗੇ ਆ ਕੇ
ਕੁਝ ਚੀਜ਼ਾਂ ਤੇ ਵੇਖਣਾ ਪਵੇਗਾ। ਤੇ ਇੱਕ ਤੇ ਇਹ ਆ ਕਿ ਇਸ ਵੇਲੇ ਜੋ ਮਾਹੌਲ ਬਣਿਆ ਪਿਆ ਕੁਝ ਗੱਲਾਂ ਦੇ ਵਿੱਚ ਉਹ ਤੁਹਾਡੇ ਉਲਟ ਹੈ। ਮਾਹੌਲ ਉਲਟ ਤੋਂ ਭਾਵ ਅਸੀਂ ਇਹ ਜੀ ਨਹੀਂ ਕਹਿੰਦੇ ਕਿ ਤੁਸੀਂ ਪੰਜਾਬ ਛੱਡ ਜਾਓ ਜਾਂ ਅਸੀਂ ਕਹਿੰਦੇ ਨੇ ਕਿ ਨਿਰਾਪੁਰਾ ਤੁਸੀਂ ਗਲਤ ਜੀ, ਪਰ ਜਿੱਥੇ ਹੁਣ ਆ ਜਿਹੜੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ ਇੱਥੇ ਤਾਂ ਤੁਹਾਨੂੰ ਆਪਣੇ ਬੰਦਿਆਂ ਨੂੰ ਵਰਜਣਾ ਪਵੇਗਾ ਨਾ ਕਿ ਭਾਈ ਉਦਾਂ ਤੁਸੀਂ ਕਹਿੰਦੇ ਜੇ ਕਿ ਸਾਡਾ ਧਰਮ ਜਿਹੜਾ ਸਿਖਾਉਂਦਾ ਹੈ, ਸਾਡਾ ਪ੍ਰਭੂ ਜਿਹੜਾ ਸਿਖਾਉਂਦਾ ਹੈ ਉਹ ਇਹੀ ਹੈ, ਪੀਸ ਦੇ ਰਸਤੇ ਤੇ ਚੱਲਣਾ ਹੈ, ਤੇ ਫਿਰ ਇਹ ਵੀ ਇਹਨਾਂ ਨੂੰ ਸਿਖਾਓ ਕਿ ਪੀਸ ਕਾਇਮ ਕਿਸ ਤਰ੍ਹਾਂ ਰੱਖੀ ਦੀ ਹੈ। ਤੁਸੀਂ ਤੇ ਆਪ ਹੀ ਮਤਲਬ ਕਿ ਪੈਨ ਚੁੱਕਣ ਦੀ ਥਾਂ ਤੇ ਆਪ ਹੀ ਤੁਸੀਂ ਉੱਥੇ ਕਈ ਘੋੜਾ ਚੁੱਕੀ ਫਿਰਦੇ ਹੋ, ਤੇ ਕੀ ਤੁਸੀਂ ਸ਼ਾਂਤੀ ਰੱਖਣੀ ਹੈ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ। ਸਾਬਕਾ ਵਿਧਾਇਕ ਦੇ ਘਰ IT ਦੀ ਰੇਡ ਹੋਈ ਇਨਕਮ ਟੈਕਸ ਵਾਲਿਆਂ ਦੀ, ਤੇ ਸਾਬਕਾ ਵਜ਼ੀਰ ਵੀ ਇੱਕ ਵਿਜੀਲੈਂਸ ਦੇ ਰਡਾਰ ਤੇ ਆ ਗਿਆ, ਨਿਸ਼ਾਨੇ ਤੇ ਆ ਗਿਆ। ਹਾਂਜੀ ਦੇਖੋ, ਇਹ ਜਿਹੜਾ ਮਾਮਲਾ ਹੈ ਇਹ ਹੈਗਾ ਜੋਗਿੰਦਰਪਾਲ ਜੈਨ, ਸੌਰੀ ਜੋਗਿੰਦਰਪਾਲ ਜੈਨ ਨਹੀਂ, ਜੋਗਿੰਦਰਪਾਲ, ਯਾਦ ਆ ਗਿਆ ਮੋਗੇ ਵਾਲਾ ਜੋਗਿੰਦਰ ਜੀ 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 ਵਾਹ ਜੀ ਕਿ ਬੜਾ ਮੈਂ ਭੁੱਲਿਆ ਬਥੇਰੀ ਵਸਿਆ ਵਾਰੀ ਨਾਮ। ਉਹਨੂੰ ਜੋਗਿੰਦਰਪਾਲ ਜੈਨ ਹੀ ਬੋਲਿਆ ਏਦਾਂ ਹੀ ਭੁਲੇਖੇ ਜੀ। ਹਾਂਜੀ ਹਾਂ, ਉਹ ਬੜਾ ਫੇਮਸ ਚਿਹਰਾ ਰਿਹਾ ਹੈ ਨਾ Famous ਕਿਸੇ ਸੀ ਟਾਈਮ ਰਿਹਾ। ਰਾਜਨੀਤੀ ਦਾ। ਉਦੋਂ ਸੁਖਬੀਰ ਸਿੰਘ ਬਾਦਲ ਜੀ ਹੀਰੇ ਚੁਣਦੇ ਫਿਰਦੇ ਹੁੰਦੇ ਸੀ, ਹਾਂਜੀ ਕਹਿੰਦੇ ਮੈਂ ਹਾਂਜੀ ਹੀਰੇ ਬਿਲਕੁਲ। ਚੁਣ ਚੁਣ ਕੇ ਲਿਆ ਰਿਹਾ। ਤਾਂ ਖੈਰ ਚਲੋ ਯਾਦ ਆ ਗਈ ਇਹਦੇ ਨਾਲ। ਇਹ ਜੋਗਿੰਦਰਪਾਲ ਜਿਹੜਾ ਕਿ ਜੇਲ੍ਹ ਦੀ ਮੂੰਗੀ ਵੀ ਪੀ ਕੇ ਆਇਆ, ਬੀਤੇ ਦਿਨ ਹੀ ਆਇਆ ਹਾਂਜੀ ਵਾ, ਹਾਂਜੀ ਤਾਂ ਇਹਦੇ ਉੱਤੇ IT ਦੀ ਰੇਡ ਪਈ ਆ। ਕੁਛ ਕਹਿ ਲਓ ਕਿ ਜਿਹੜੇ ਇਹਦੇ ਆਪਣੇ ਖਾਸਮ ਖਾਸ ਨੇ ਉਹਨਾਂ ਤੇ ਵੀ ਦੱਸਦੇ ਕਿ ਰੇਡ ਇਹ ਵੱਜੀ ਆ, ਕਈ ਘੰਟੇ ਰੇਡ ਚੱਲੀ ਆ। ਜ਼ਮੀਨੀ ਕਾਗਜ਼ਾਤ ਜਿਹੜੇ ਹੁੰਦੇ ਆ ਇਹਨਾਂ ਦੇ, ਉਹ ਸਾਰਾ ਕੁਝ ਇਹਨਾਂ ਨੇ ਫਰੋਲਿਆ, ਤੇ ਕੁਝ ਕਾਗਜ਼ਾਤ ਜਿਹੜੇ ਆ ਉਹ ਨਾਲ ਵੀ ਲੈ ਲੈਣੇ। ਗੱਲ ਇਹ ਆ ਕਿ ਇਹ ਮਾਮਲਾ ਤਾਂ ਸਿੱਧੇ ਤੌਰ ਤੇ ਉਹੀ ਹੈ ਕਿ ਬਈ ਜਿੰਨੀ ਤੁਹਾਡੀ ਆਮਦਨੀ ਹੈ ਉਹ ਤੋਂ ਵੱਧ ਪ੍ਰਾਪਰਟੀ ਤਾਂ ਨਹੀਂ ਬਣਾਈ। ਤੇ ਜਿਹੜੇ ਸਾਬਕਾ ਵਜ਼ੀਰ ਨੇ ਵਿਜੇਂਦਰ ਸਿੰਗਲਾ, ਉਹਨਾਂ ਤੇ ਵੀ ਦੋਸ਼ ਤਕਰੀਬਨ ਇਹੋ ਜਿਹੇ ਆ ਦੱਸਦੇ ਆ ਕਿ ਉਹਨਾਂ ਤੋਂ ਵੀ ਕੁਝ ਕਾਗਜ਼ਾਤ ਜਿਹੜੇ ਆ ਵਿਜੀਲੈਂਸ ਹਾਸਲ ਕਰਨ ਦਾ ਯਤਨ ਕਰ ਰਹੀ ਹੈ, ਤਹਈਆ ਕਰ ਰਹੀ ਆ। ਤਾਂ ਦੇਖੋ ਗੱਲ ਕੀ ਹੈ ਕਿ ਇਹ ਦੋਵੇਂ ਕਾਂਗਰਸੀ ਨੇ ਇਤਫਾਕਨ, ਇੱਕ ਸਾਬਕਾ ਵਜ਼ੀਰ, ਇੱਕ ਸਾਬਕਾ ਵਿਧਾਇਕ। ਪਰ ਗੱਲ ਇਹ ਹੈ ਕਿ ਤੁਸੀਂ ਇੱਕ ਚੀਜ਼ ਨੋਟ ਕਰੋਗੇ ਕਿ ਕਾਂਗਰਸ ਦੇ ਮਗਰ ਤੇ ਬੇਸ਼ੱਕ ਵਿਜੀਲੈਂਸ ਜਾਂ ਹੋਰ ਏਜੰਸੀਆਂ ਪਈਆਂ ਹੋਈਆਂ ਨੇ, ਪਰ ਵੇਖਣ ਵਾਲੀ ਗੱਲ ਹੈ ਕਿ ਹੁਣ ਕਾਂਗਰਸੀ ਹੀ ਇਹਨਾਂ ਗੱਲਾਂ ਤੇ ਬੋਲਣੋਂ ਚੁੱਪ ਵੱਟ ਰਹੇ ਨੇ ਕਿਤੇ ਨਾ ਕਿਤੇ, ਇਹਨਾਂ ਦੇ ਆਪਣੇ ਸਮਰਥਕ। ਕਿਉਂਕਿ ਗੱਲ ਇਹ ਹੈ ਕਿ ਇਸ ਵੇਲੇ ਚੁੱਪ ਦਾ ਕਾਰਨ ਇਹੀ ਹੈ ਕਿ ਜਿਸ ਸਮੇਂ ਕੁਝ ਲੋਕ ਲੁੱਟ ਕਰ ਰਹੇ ਸਨ ਤੇ ਤੁਸੀਂ ਚੁੱਪ ਕਰ ਰਹੇ ਸੀ। ਤਾਂ ਲੁੱਟ ਤੇ ਚੁੱਪ ਦਾ ਆਪਸ ਦੇ ਵਿੱਚ ਰਿਸ਼ਤਾ ਇਹੀ ਹੁੰਦਾ ਹੈ ਕਿ ਜਦੋਂ ਲੁੱਟ ਤੇ ਅਧਿਕਾਰਤ ਲੋਕ ਜਿਹੜੇ ਕਿ ਜ਼ਿੰਮੇਵਾਰ ਹੁੰਦੇ ਆ ਉਹ ਚੁੱਪ ਵੱਟ ਲੈਂਦੇ ਆ, ਤਾਂ ਲੋਕ ਫਿਰ ਕੋਈ ਹੋਰ ਰੁਖ ਕਰ ਲੈਂਦੇ ਆ। ਸੋ ਇਸ ਚੁੱਪ ਨੇ ਇਹਨਾਂ ਨੂੰ ਉਦੋਂ ਕਹਿ ਲਓ ਕਿ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਜਦੋਂ ਇਹ ਪਾਵਰ ਦੇ ਵਿੱਚ ਸਨ। ਇਸ ਕਰਕੇ ਪਹਿਲਾਂ ਤੇ ਥੋੜਾ ਹੁੰਦਾ ਸੀਗਾ ਬੁਲਬੁਲਾਰਾ ਆਪਾਂ ਵੇਖਿਆ, ਹੁਣ ਤੇ ਇਹਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਵੀ ਨਹੀਂ ਕਰ ਰਿਹਾ, ਕੋਈ ਏਦਾਂ ਦੀਆਂ ਖਬਰਾਂ ਨੂੰ ਨੋਟਿਸ ਵੀ ਨਹੀਂ ਕਰ ਰਿਹਾ। ਜੀ ਜੀ। ਸੋ ਇਸ ਕਰਕੇ ਇਹ ਸਿਆਸਤਦਾਨਾਂ ਵਾਸਤੇ ਸਬਕ ਹੈ। ਦੇਖੋ ਕੌਣ ਸੱਚਾ ਹੈ, ਕੌਣ ਝੂਠਾ ਹੈ, ਕੌਣ ਬੇਈਮਾਨ ਹੈ, ਕੌਣ ਸਾਧ ਹੈ, ਕੌਣ ਚੋਰ ਹੈ, ਕੌਣ ਨਖੱਤਾ। ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ, ਅਸੀਂ ਤਗਮੇ ਨਹੀਂ ਦੇ ਸਕਦੇ। ਪਰ ਗੱਲ ਇਹ ਹੈ ਕਿ ਜੋ ਮਾਹੌਲ ਉਸ ਟਾਈਮ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਬਣਿਆ, ਉਹਦੇ ਵਿੱਚ ਪਤਾ ਹੀ ਆ ਕੀ ਕੁਝ ਹੁੰਦਾ ਰਿਹਾ। ਇਹ ਜਿਹੜਾ ਜੋਗਿੰਦਰਪਾਲ ਆ, ਜੋਗਿੰਦਰਪਾਲ ਦਾ ਕ੍ਰੈਸ਼ਰ ਜਿਹੜਾ ਉਹ ਉਦੋਂ ਹੀ ਸੁਰਖੀਆਂ ਚ ਆ ਗਿਆ ਸੀਗਾ ਜਦੋਂ ਪੈਂਦੀ ਸੱਟੇ ਨਵੀਂ ਸਰਕਾਰ ਆਈ ਹੈ ਅਮਰਿੰਦਰ ਸਿੰਘ ਦੀ, ਤੇ ਇਹਦਾ ਆਪਣਾ ਰਾਈਟ ਹੈਂਡ ਜਿਹੜਾ ਫੜ ਲਿਆ ਸੀਗਾ। ਉਦੋਂ ਹੀ ਇਹ ਤੇ ਉਦੋਂ ਹੀ ਰਗੜਿਆ ਜਾਣਾ ਸੀਗਾ, ਜੇ ਕੋਈ ਸਰਕਾਰ ਉਹੋ ਜਿਹੀ ਹੁੰਦੀ ਤੇ ਚੱਕ ਲੈਣਾ ਸੀ ਉਹਨਾਂ ਨੇ। ਤਾਂ ਕ੍ਰੈਸ਼ਰ ਵਾਲਾ ਤਾਂ ਮਾਮਲਾ ਇੱਕ ਹੋਰ ਸੀਗਾ, ਇਹਨਾਂ ਦਾ MLA, ਉਹਨੂੰ ਪੈਨਲਟੀ ਪਈ ਬਾਅਦ ਦੇ ਵਿੱਚ। ਤਾਂ ਇਹ ਗੱਲਾਂ ਨੇ ਕਿ ਜਦੋਂ ਤੁਸੀਂ ਪਾਵਰ ਦੀ ਮਿਸਯੂਜ਼ਿੰਗ ਕਰਦੇ ਹੋ, ਜਦੋਂ ਤੁਸੀਂ ਆਪਣੇ ਹਿੱਤਾਂ ਦੇ ਟਕਰਾਓ ਦੇ ਵਿੱਚ ਆਪਣੇ ਜਿਹੜੇ ਤੁਹਾਡੇ ਹਿੱਤ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪੂਜਦੇ ਤੇ ਪਾਲਦੇ ਹੋ, ਫਿਰ ਇਦਾਂ ਦੇ ਹਸ਼ਰ ਹੁੰਦੇ ਹੀ ਆ। ਔਰ ਇਹ ਜਿਹੜੀ ਚੁੱਪ ਆ ਕਿ ਅੱਜ ਤੁਹਾਡੇ ਹੱਕ ਦੇ ਵਿੱਚ ਨਾ ਕੋਈ ਜਨਤਾ ਚੋਂ ਬੋਲ ਰਿਹਾ ਵਾ ਤੇ ਨਾ ਕੋਈ ਤੁਹਾਡੇ ਖਾਸਮ ਖਾਸ ਸਾਥੀਆਂ ਚ ਕੋਈ ਬਹੁਤਾ ਬੋਲ ਰਿਹਾ, ਇਹ ਸਬਕ ਹੈ ਤੁਹਾਡੇ ਵਾਸਤੇ ਕਿ ਪਾਵਰ ਦੇ ਵਿੱਚ ਜਦੋਂ ਹੋ ਤਾਂ ਜਿਨ੍ਹਾਂ ਲੋਕਾਂ ਨੇ ਪਾਵਰ ਦਿੱਤੀ ਆ ਉਹਨਾਂ ਦੀ ਤਰਜ਼ਮਾਨੀ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ CBI ਨੇ ਪੁਲਿਸ ਅਫਸਰਾਂ ਦੇ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਹੈ ਜੀ। ਹਾਂਜੀ ਦੇਖੋ, ਇਹ ਮਾਮਲਾ ਕੀ ਹੈ ਕਿ ਇਹ ਕੋਈ ਇੱਕ ਪਰਚਾ ਪਾਇਆ ਸੀਗਾ ਇਹਨਾਂ ਨੇ। ਪਰਚਾ ਜਿਹੜਾ ਪਾਇਆ ਸੀਗਾ ਉਹ ਸੀਗਾ ਡਰੱਗ ਦਾ, ਕਮਰਸ਼ੀਅਲ
ਰਿਕਵਰੀ ਵਿਖਾ ਦਿੱਤੀ ਗਈ ਜੀ ਅੱਛਾ ਇਹ ਫਿਰ ਮਾਮਲਾ ਹਾਈ ਕੋਰਟ ਗਿਆ ਤੇ ਹਾਈ ਕੋਰਟ ਦੇ ਵਿੱਚ ਰਿਟ ਪਈ ਕਿਉਂਕਿ ਕੁਝ ਚੀਜ਼ਾਂ ਦੇ ਵਿੱਚ ਤੁਸੀਂ ਸੀਬੀਆਈ ਦੀ ਇਨਕੁਆਇਰੀ ਕਰਵਾ ਸਕਦੇ ਜੀ ਤਾਂ ਉਹ ਕੋਰਟ ਦੇ ਥਰੂ ਹੋ ਜਾਂਦੀ ਹੈ ਕੋਰਟ ਕਈ ਵਾਰ ਜਿਹੜੀ ਹੈ ਪੜਤਾਲ ਉਹ ਦੇ ਦਿੰਦਾ ਹੈ ਏਜੰਸੀਆਂ ਨੂੰ ਕਿਉਂਕਿ ਮਾਮਲਾ ਹੁਣ ਪੁਲਿਸ ਦੇ ਅਧਿਕਾਰੀਆਂ ਨਾਲ ਜੁੜਿਆ ਸੀਗਾ ਤਾਂ ਪੁਲਿਸ ਨੂੰ ਜਾਂਚ ਪੜਤਾਲ ਦੁਬਾਰਾ ਨਹੀਂ ਸੌਂਪੀ ਜਾ ਸਕਦੀ ਕਈ ਵਾਰ ਕੋਰਟ ਇਸ ਚੀਜ਼ ਨੂੰ ਦੇਖ ਲੈਂਦਾ ਹੈ ਕਿ ਇੱਥੇ ਪੁਲਿਸ ਜਿਹੜੀ ਹੈ ਉਹ ਇੱਕ ਨਿਰਪੱਖ ਜਾਂਚ ਨਹੀਂ ਦੇ ਸਕਦੀ ਮਾਮਲਾ ਮਾਝੇ ਦਾ ਆ ਜੀ ਜਿੱਥੇ ਬਲਵਿੰਦਰ ਸਿੰਘ ਕੁੱਕੂ ਨਾਂ ਦਾ ਵਿਅਕਤੀ ਜਿਹੜਾ ਹੈ ਨਾ ਉਹ ਫੜਿਆ ਗਿਆ ਪਿੰਡ ਸੀਗਾ ਪੂਰਾ ਕਰੀਮਪੁਰਾ ਦਾ ਇਹਦੇ ਤੇ ਜਿਹੜਾ ਮੁਕੱਦਮਾ ਪਾਇਆ ਗਿਆ ਤਾਂ ਉਹਦੇ ਅਨੁਸਾਰ ਕਿ ਇਹ ਗਾਂ 2 ਹੋਰ ਬੰਦਿਆਂ ਤੋਂ ਵੀ ਲੈ ਕੇ ਆਇਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਅਰੈਸਟ ਕਰ ਲਿਆ ਇਹਨਾਂ ਦੇ ਖਿਲਾਫ ਚਲਾਨ ਵਗੈਰਾ ਪੇਸ਼ ਕਰ ਦਿੱਤੇ ਗਏ ਤੇ ਗਾਂ ਉਹਨਾਂ ਤੋਂ 4 ਕਿਲੋ ਹੈਰੋਇਨ ਜਿਹੜੀ ਹੋਰ ਪਟਾਉਣ ਦਾ ਦਾਅਵਾ ਕੀਤਾ ਇਹਨਾਂ ਨੇ ਜਿਹੜੇ ਗਾਂ ਤੋਂ ਹੋਰ ਸਾਥੀ ਫੜੇ ਸੀ ਪਰ ਬਲਵਿੰਦਰ ਸਿੰਘ ਨੇ ਜਿਹੜੀ ਗੱਲ ਕਹੀ ਆਪਣੇ ਦਾਅਵੇ ਚ ਹਾਈਕੋਰਟ ਜਾ ਕੇ ਕਿ ਦਰਅਸਲ ਪੰਜਾਬ ਪੁਲਿਸ ਨੇ ਮੈਨੂੰ ਹਸਪਤਾਲ ਚੋਂ ਹਿਰਾਸਤ ਚ ਲਿਆ ਹੈ ਜੀ ਉਹ ਫਿਰ ਜੁੜਦੀਆਂ ਕੜੀਆਂ ਜੁੜੀ ਗਈਆਂ ਫੁਟੇਜ ਵਗੈਰਾ ਅੱਜ ਕੱਲ ਨਿਕਲ ਆਉਂਦੀ ਆ ਇਹ ਵਾਕਿਆ ਇਸੇ ਤਰ੍ਹਾਂ ਹੋਇਆ ਤੇ ਹੱਦ ਵਾਲੀ ਗੱਲ ਇਹ ਆ ਕਿ ਇੱਕ ਵਿਅਕਤੀ ਕੋਈ ਗੁਰਜੰਟ ਸਿੰਘ ਨਾਂ ਦਾ ਵਿਅਕਤੀ ਇਹਨਾਂ ਨੇ ਫੜਿਆ ਸੀਗਾ ਗੁਰਜੰਟ ਸਿੰਘ ਵਿਅਕਤੀ ਨੂੰ ਰਿਲੀਜ਼ ਕਰ ਦਿੱਤਾ ਗਿਆ ਜੀ ਇਸ ਮਾਮਲੇ 'ਚ ਮਤਲਬ ਹੋ ਸਕਦਾ ਹੈ ਕਿ ਰਿਕਵਰੀ ਕਿਸੇ ਦੀ ਹੋਵੇ ਪਾ ਕਿਸੇ ਤੇ ਦਿੱਤੀ ਹੈ ਜਾਂ ਹੋ ਸਕਦਾ ਹੈ ਕਿ ਕੁਝ ਹੋਰ ਮਾਮਲਾ ਹੋਵੇ ਕਹਿਣ ਤੋਂ ਭਾਵ ਹੈ ਕੁਝ ਹੋਰ ਵੀ ਸ਼ਮੂਲੀਅਤ ਹੋ ਸਕਦੀ ਹੈ ਪਰੰਤੂ ਗੱਲ ਕੀ ਹੈ ਕਿ ਜੋ ਕਹਾਣੀ ਬਣਾਈ ਗਈ ਕਹਾਣੀ ਦੇ ਮੁਤਾਬਕ ਉਸ ਬੰਦੇ ਨੂੰ ਉਸ ਜਗ੍ਹਾ ਤੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਸੀਗਾ ਸੀਬੀਆਈ ਨੇ ਹੁਣ ਚਾਰਜ ਸ਼ੀਟ ਦਾਖਲ ਕੀਤੀ ਹੈ ਤੇ ਇਹਦੇ ਵਿੱਚ AIG ਬਹੁਤ ਵੱਡਾ ਪੁਲਿਸ ਦਾ ਅਹੁਦਾ ਹੁੰਦਾ ਹੈ AIG ਜਿਹੜੇ ਆ ਉਹਨਾਂ ਸਮੇਤ 10 ਪੁਲਿਸ ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਸੋ ਤੁਸੀਂ ਤੇ ਘੜ ਲਓ ਹੁਣ ਝੂਠੀਆਂ ਕਹਾਣੀਆਂ ਮੈਂ ਤਾਂ ਹੀ ਕਹਿੰਦਾ ਹੁੰਦਾ ਕਿ ਕਹਾਣੀਆਂ ਬਣਾਉਣ ਤੇ ਕਹਾਣੀਆਂ ਉੱਤੇ ਪਾਉਣ ਸੁਣਾਉਣ ਤੇ ਕਹਾਣੀਆਂ ਨੂੰ ਉੱਥੇ ਪ੍ਰਮਾਣਿਤ ਕਰਨ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਕੋਰਟ ਦੇ ਵਿੱਚ ਕਹਾਣੀਆਂ ਪ੍ਰਮਾਣਿਤ ਕਰਨੀਆਂ ਸਾਬਤ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਕਈ ਵਾਰ ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਕੋਈ ਮੀਟਿੰਗ ਹੋ ਰਹੀ ਸੀ ਤੇ ਮੀਟਿੰਗ ਦੇ ਵਿੱਚ ਡਾਕਟਰਾਂ ਦਰਮਿਆਨ ਝਗੜਾ ਹੋ ਗਿਆ ਜੀ ਹਾਂਜੀ ਮਿੱਤਰਾਂ 'ਚ ਖੜਕ ਪਈ ਜਰਾ ਸੁਣ ਕੇ ਜਾਈ ਸਰਦਾਰਾ ਤਾਂ ਬਸ ਇਹਨਾਂ ਦੀ ਇੰਨੀ ਖੜਕੀ ਆ ਘਸੁੰਨ ਮੁੱਕੀ ਲੱਤ ਪਤਾ ਨਹੀਂ ਕਿੱਥੇ ਵਜੀ ਆ ਇਹ ਅਸਲ ਦੇ ਵਿੱਚ ਜਬਲਪੁਰ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੇਖ ਲਓ ਹੁਣ IMA ਇਹਦੇ ਡਾਕਟਰ ਜੁੜੇ ਸਨ IMA 1928 ਚ ਬਣੀ ਸ਼ਾਇਦ ਤਾਂ ਇਹਦੇ ਵਿੱਚ ਜਿਹੜੇ ਐਲੋਪੈਥੀ ਦੇ ਡਾਕਟਰ ਆ ਉਹਨਾਂ ਦੀ ਇੱਕ ਜਥੇਬੰਦੀ ਆ ਬਹੁਤ ਵੱਡੀ ਜਥੇਬੰਦੀ ਆ ਇਹਨਾਂ ਦੀ ਕੋਈ ਮੀਟਿੰਗ ਸੀ ਉਹਦੇ ਵਿੱਚ ਹੀ ਪਤਾ ਨਹੀਂ ਕੁਝ ਟਿੱਪਣੀਆਂ ਐਸੀਆਂ ਵੈਸੀਆਂ ਹੋਈਆਂ ਨੇ ਜਾਂ ਕੋਈ ਹੋਰ ਭਾਸ਼ਣਬਾਜ਼ੀ ਦੇ ਵਿੱਚ ਕੋਈ ਗੜਬੜ ਹੋਈ ਹੈ ਤਾਂ ਇੱਥੇ ਇਹ ਡਾਕਟਰ ਜਿਹੜੇ ਆ ਉਹ ਆਪਸ ਦੇ ਵਿੱਚ ਲੜ ਪਏ ਧੱਕਾ ਮੁੱਕੀ ਹੋਈ ਦੋਵੇਂ ਧਿਰਾਂ ਜਿਹੜੀਆਂ ਦੋਵੇਂ ਧੜੇ ਜਿਹੜੇ ਆ ਉਹਨਾਂ ਨੇ ਜੰਮ ਕੇ ਇੱਕ ਦੂਜੇ ਦੀ ਪਰੇਡ ਕੀਤੀ ਆ ਫਿਰ ਪੁਲਿਸ ਨੂੰ ਕਾਲ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਪਰ ਉਹਨਾਂ ਨੇ ਸ਼ਿਕਾਇਤ ਨਹੀਂ ਦਿੱਤੀ ਹੁਣ ਫਿਰ ਜਥੇਬੰਦੀ ਦੇ ਇੰਨਾ ਕੁ ਤੇ ਤੁਹਾਨੂੰ ਪਤਾ ਫਾਇਦਾ ਹੁੰਦਾ ਹੀ ਹੈ ਨਾ ਪੁਲਿਸ ਕੰਪਲੇਂਟ ਕਰਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਪਰ ਇਸ ਘਟਨਾ ਦੀ ਪੂਰੇ ਮੁਲਕ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਤੋਏ ਕਰ ਰਹੇ ਨੇ ਕਿ ਤੁਸੀਂ ਬਹੁਤ ਸਿਆਣੇ ਹੋ ਡਾਕਟਰ ਸਾਹਿਬ ਬਹੁਤ ਸਮਝਦਾਰ ਹੋ ਤੁਹਾਨੂੰ ਬਹੁਤ ਇੱਜ਼ਤ ਮਾਣ ਦਿੱਤਾ ਜਾਂਦਾ ਯਾਰ ਇਹ ਕੀ ਕਰ ਰਹੇ ਹੋ ਤਾਂ ਇਸ ਤਰ੍ਹਾਂ ਵੀਡੀਓ ਵਾਇਰਲ ਹੋਈ ਹੈ ਤਾਂ ਲੋਕਾਂ ਦੇ ਰਿਐਕਸ਼ਨ ਜਿਹੜੇ ਆ ਬਹੁਤ ਕਰਾਰੇ ਆਉਂਦੇ ਆ ਵੈਸੇ ਇਹ ਪਹਿਲਾ ਮੌਕਾ ਨਹੀਂ ਪਿੱਛੇ ਜੇ ਇੱਕ ਡਾਕਟਰ ਨੇ ਬੈਜ਼ੂ ਦਾ ਕੋਈ ਕਾਉਂਸਲਰ ਸੀਗਾ ਉਹਦੇ ਸਿਰ 'ਚ ਰਿਸੀਵਰ ਮਾਰ ਦਿੱਤਾ ਸੀਗਾ ਟਾਂਕੇ ਟੁੰਕੇ ਲਵਾਉਣੇ ਪਏ ਫਿਰ ਜੇ ਤੁਸੀਂ ਦੇਖੋਗੇ ਤੇ ਇੱਕ ਹੋਰ ਡਾਕਟਰ ਦੀ ਵੀਡੀਓ ਕਹ ਲਓ ਵਾਇਰਲ ਹੀ ਹੋਈ ਸੀ ਵੈਸੇ ਉਹ CCTV ਫੁਟੇਜ ਸੀਗੀ ਤੇ ਉਹਦੇ ਵਿੱਚ ਉਹਨੇ ਹੱਡੀਆਂ ਦਾ ਮਾਰ ਸੀਗਾ ਸ਼ਾਇਦ ਹੱਡੀਆਂ ਤੋੜਨ ਦਾ ਕਿ ਹੱਡੀਆਂ ਜੋੜਨ ਦਾ ਮੈਨੂੰ ਪਤਾ ਨਹੀਂ ਹੈ ਹੱਡੀਆਂ ਦਾ ਮਾਰ ਹੀ ਸੀ ਕਹਿੰਦੇ ਕਿ ਉਹਨੇ ਆਯੁਸ਼ਮਾਨ ਸਕੀਮ 'ਚ ਕੰਮ ਕਰਦਾ ਸੀ ਕਰਮਚਾਰੀ ਉਹਨੂੰ ਬੜਾ ਛਤਰਾਂ ਦੇ ਨਾਲ ਕੁੱਟਿਆ ਤੇ ਫੜ ਕੇ ਇਹ ਵੀ ਵੀਡੀਓ ਵਾਇਰਲ ਹੋਈ ਗਵਾਲੀਅਰ ਦੇ ਵਿੱਚ 1 ਮਹੀਨਾ ਪਹਿਲਾਂ ਜਿਹੜੇ ਕੁਝ ਡਾਕਟਰ ਸੀਗੇ ਜੂਨੀਅਰ ਡਾਕਟਰ ਜਿਹੜੇ ਆ ਉਹ ਆਪਸ ਦੇ ਵਿੱਚ ਬੜਾ ਲੜੇ ਸਨ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਡਾਕਟਰਾਂ ਦਾ ਜਿਹੜਾ ਪੇਸ਼ਾ ਹੈ ਜਾਂ ਵੈਸੇ ਤੇ ਪੇਸ਼ੇ ਤੇ ਤੁਹਾਨੂੰ ਪਤਾ ਕਈ ਅੱਗੇ ਹੀ ਸਵਾਲ ਨੇ
ਕਈ ਅੱਗੇ ਬਦਨਾਮੀ ਵਾਲੇ ਕਹਿ ਲਓ ਸਿੱਟੇ ਨੇ। ਤਾਂ ਉੱਤੋਂ ਆ ਜਿਹੜਾ ਹੁਣ ਇਹ ਗੁੱਲ ਖਿਲਾ ਰਹੇ ਨੇ, ਆ ਉੱਤੋਂ ਜਿਹੜਾ ਚੰਨ ਚੜਾ ਰਹੇ ਨੇ ਨਾ, ਤਾਂ ਇਹ ਰਹਿੰਦੀ ਹੁੰਦੀ ਵੀ ਕਸਰ ਕੱਢ ਰਿਹਾ। ਇਸ ਤਰ੍ਹਾਂ ਦੀਆਂ ਵੀਡੀਓ ਮਾਰਕੁੱਟ ਵਾਲੀਆਂ, ਹਾਲਾਂਕਿ ਜਦੋਂ ਡਾਕਟਰਾਂ ਦੇ ਨਾਲ ਕੋਈ ਮਿਸਬਿਹੇਵ ਹੁੰਦਾ, ਤੁਹਾਨੂੰ ਪਤਾ ਹੈ ਵੈਸੇ ਇਹਨਾਂ ਦੀ ਡਿਊਟੀ ਵੀ ਬੜੀ ਔਖੀ ਹੈ, ਕਿਉਂਕਿ ਬਹੁਤ ਪ੍ਰੈਸ਼ਰ ਝੱਲਣਾ ਪੈਂਦਾ, ਕਈ ਵਾਰ ਤਿਮਾਰਦਾਰ ਜਾਂ ਮਰੀਜ਼ ਜਿਹੜੇ ਗੱਲ ਨੂੰ ਪੈ ਜਾਂਦੇ, ਫਿਰ ਉਦੋਂ ਇਹ ਬਹੁਤ ਪਿੱਟਦੇ ਆ, ਕਲਪਦੇ ਆ ਤੇ ਹੜਤਾਲਾਂ ਵੀ ਕਰ ਦਿੰਦੇ ਆ, ਪਰ ਆਪਸ ਦੇ ਵਿੱਚ ਹੀ ਮਤਲਬ ਕਿ ਜੁੰਡਿਓ ਜੁੰਡੀ ਹੋਈ ਜਾਂਦੇ। ਇਹ ਵੀ ਕੋਈ ਚੱਜ ਦੀ ਗੱਲ ਨਹੀਂ ਹੈਗੀ, ਇਹ ਕੋਈ ਚੱਜ ਦੀ ਕਰਤੂਤ ਨਹੀਂ ਹੈਗੀ, ਕਿਉਂਕਿ ਇਹਦੇ ਨਾਲ ਲੋਕਾਂ 'ਚ ਪ੍ਰਭਾਵ ਕਿਸੇ ਵੀ ਪੇਸ਼ੇ ਦਾ ਕਹਿ ਲਓ ਕਿ ਉਹ ਮਾੜਾ ਜਾਂਦਾ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਕਰਾਂਗੇ ਗੱਲਬਾਤ, ਚਾਹੇ ਉਹਨਾਂ ਕਿਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਤੇ ਗੱਲਬਾਤ ਕਰਦੇ ਹਾਂ। ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਸ਼ਾਮਲ ਦੀਪਕ ਟੀਨੂ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਮੋਹਿਤ ਭਾਰਦਵਾਜ ਅਤੇ CIA ਸਟਾਫ ਮਾਨਸਾ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਦੀ ਚੰਡੀਗੜ੍ਹ ਦੇ ਕਲੱਬਾਂ ਦੇ ਵਿੱਚ ਮਸਤੀ ਕਰਦਿਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਦੀ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੇ ਜਦੋਂ ਤੋਂ ਇਹ ਵੀਡੀਓ ਸਾਹਮਣੇ ਆਈ ਹੈ, ਉਦੋਂ ਤੋਂ ਹੁਣ ਵੱਖ-ਵੱਖ ਥਿਊਰੀਜ਼ ਦੇ ਨਾਲ ਇਸ ਘਟਨਾ ਨੂੰ ਵੇਖਿਆ ਪਰਖਿਆ ਜਾ ਰਿਹਾ ਹੈ। ਇਹ ਵੀਡੀਓ ਸਪਸ਼ਟ ਕਰਦੀ ਹੈ ਕਿ ਜਿਹੜਾ ਦੀਪਕ ਟੀਨੂ ਆ ਉਹ ਪੁਲਿਸ ਨੂੰ ਧੋਖਾ ਦੇ ਕੇ ਨਹੀਂ ਭੱਜਿਆ, ਬਲਕਿ ਉਸ ਨੂੰ ਕਥਿਤ ਮਿਲੀ ਭੁਗਤ ਦੇ ਨਾਲ ਭਜਾਇਆ ਜਾ ਰਿਹਾ। ਇਹ ਥਿਊਰੀ ਸਭ ਤੋਂ ਜ਼ਿਆਦਾ ਤਾਕਤਵਰ ਮੰਨੀ ਜਾ ਰਹੀ ਹੈ ਇਸ ਵੇਲੇ, ਔਰ ਕਿਹਾ ਵੀ ਜਾ ਸਕਦਾ ਜਿਹੜਾ ਬੰਦਾ ਕਲੱਬਾਂ ਦੇ ਵਿੱਚ ਗੈਂਗਸਟਰਾਂ ਦੇ ਨਾਲ ਨੱਚਦਾ ਫਿਰਦਾ ਉਹਨੂੰ ਗੈਂਗਸਟਰ ਭਜਾਉਣੇ ਕੀ ਔਖੇ ਆ। ਸੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਤੇ ਪ੍ਰਸ਼ੰਸਕਾਂ ਨੇ ਪ੍ਰਿਤਪਾਲ ਸਿੰਘ ਦੇ ਖਿਲਾਫ ਰੋਸ ਜ਼ਾਹਰ ਕੀਤਾ। ਹੁਣ ਮਾਨਸਾ ਤੇ ਚੰਡੀਗੜ੍ਹ ਪੁਲਿਸ ਵੱਲੋਂ ਮੋਹਿਤ ਭਾਰਦਵਾਜ ਤੋਂ CIA ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਖਰੀਦਦਾਰੀ ਕਰਵਾਉਣ ਅਤੇ ਐਸ਼ਪ੍ਰਸਤੀ ਕਰਵਾਉਣ ਸੰਬੰਧੀ ਬਕਾਇਦਾ ਪੁੱਛ ਪੜਤਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵੱਲੋਂ ਮੋਹਿਤ ਤੋਂ USA ਦੀ ਬਣੀ ਪਿਸਤੌਲ ਸਪਲਾਈ ਕਰਨ ਅਤੇ ਉਸ ਦੀ ਵਰਤੋਂ ਕਰਨ ਸੰਬੰਧੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਹ ਪਤਾ ਲੱਗਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਮੋਹਿਤ ਭਾਰਦਵਾਜ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦਾ ਕਰੀਬੀ ਹੈ। ਇਸ ਦੇ ਲਈ ਪੁਲਿਸ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਫਰੌਤੀ ਦੀਆਂ ਵੱਖ-ਵੱਖ ਘਟਨਾਵਾਂ ਸੰਬੰਧੀ ਵੀ ਪੜਤਾਲ ਕਰ ਰਹੀ ਹੈ। ਲੰਘੇ ਦਿਨੀ ਚੰਡੀਗੜ੍ਹ ਪੁਲਿਸ ਨੇ ਮਣੀ ਮਾਜਰਾ ਦੇ ਵਿੱਚ ਮੋਹਿਤ ਭਾਰਦਵਾਜ ਦੀ ਤਲਾਸ਼ੀ ਲਈ ਤਾਂ ਅਮਰੀਕਾ ਦਾ ਬਣਿਆ ਪਿਸਤੌਲ ਬਰਾਮਦ ਹੋਇਆ ਸੀ। ਪੁਲਿਸ ਨੇ ਮੋਹਿਤ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਉਹ ਦੀਪਕ ਟੀਨੂ ਦਾ ਕਰੀਬੀ ਹੈ, ਜਿਸ ਦੇ ਕਹਿਣ ਤੇ ਜੁਲਾਈ 2022 ਦੇ ਵਿੱਚ CIA ਸਟਾਫ ਮਾਨਸਾ ਦੇ ਸਾਬਕਾ ਇੰਚਾਰਜ SI ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਦੇ ਵਿੱਚ ਮਹਿੰਗੀ ਸ਼ਾਪਿੰਗ ਕਰਵਾਈ ਗਈ ਅਤੇ ਕਲੱਬਾਂ ਦੇ ਵਿੱਚ ਘੁਮਾਇਆ ਗਿਆ ਸੀ। ਸੋ ਇਹ ਜਿਹੜੀ ਵੀਡੀਓ ਹੈ ਜਿਹੜੀ ਵਾਇਰਲ ਹੋਈ ਹੈ, ਇਹ ਮੋਹਿਤ ਦੇ ਮੋਬਾਈਲ ਦੇ ਵਿੱਚੋਂ ਨਿਕਲੀ ਹੈ। 41 ਸਕਿੰਟ ਦੀ ਇਹ ਵੀਡੀਓ ਹੈ। ਇਹਨੂੰ ਕਿਸੇ ਹੋਰ ਨੇ ਨਹੀਂ ਬਲਕਿ ਮੋਹਿਤ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਉਹਦੇ ਮੋਬਾਈਲ ਦੇ ਵਿੱਚੋਂ ਇਹ ਵੀਡੀਓ ਜਿਹੜੀ ਮਿਲੀ ਹੈ ਉਹ ਦੱਸੀ ਜਾਂਦੀ ਹੈ ਤੇ ਇਸ ਵੀਡੀਓ ਨੂੰ ਖੁਦ ਮੋਹਿਤ ਨੇ ਹੀ ਸ਼ੂਟ ਕੀਤਾ ਬਣਾਇਆ। ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧ ਦੇ ਵਿੱਚ ਪੁਲਿਸ ਵੱਲੋਂ ਚੰਡੀਗੜ੍ਹ ਦੇ ਕਲੱਬ ਮਾਲਕਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਮਾਨਸਾ ਪੁਲਿਸ ਦੀ ਗਿਰਫਤ ਦੇ ਵਿੱਚੋਂ ਫਰਾਰ ਹੋਇਆ ਗੈਂਗਸਟਰ ਦੀਪਕ ਟੀਨੂ ਮੁੜ ਉਸ ਦੀ ਝੋਲੀ ਪੈ ਗਿਆ। ਟੀਨੂ 1 ਅਕਤੂਬਰ ਨੂੰ ਮਾਨਸਾ CIA ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗਿਰਫਤ ਦੇ ਵਿੱਚੋਂ ਭੇਤ ਭਰੇ ਢੰਗ ਦੇ ਨਾਲ ਫਰਾਰ ਹੋ ਗਿਆ ਸੀ। ਹੁਣ ਜਾਂਚ ਦੇ ਵਿੱਚ ਨਵੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ। ਦਿੱਲੀ ਪੁਲਿਸ ਨੇ ਟੀਨੂ ਨੂੰ ਪਿਛਲੇ ਦਿਨੀ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਸੀ। ਮਾਨਸਾ ਪੁਲਿਸ ਟੀਨੂ ਦਾ ਟ੍ਰਾਂਜ਼ਿਟ ਰਿਮਾਂਡ ਲੈਣ ਦੇ ਲਈ ਦਿੱਲੀ ਪੁੱਜੀ ਸੀ। ਰਿਮਾਂਡ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੀਪਕ ਟੀਨੂ ਨੂੰ ਲੈ ਕੇ ਦਿੱਲੀ ਤੋਂ ਮਾਨਸਾ ਦੇ ਲਈ ਰਵਾਨਾ ਹੋ ਗਈ ਹੈ। 3 ਦਿਨ ਪਹਿਲਾਂ ਵੀ ਮਾਨਸਾ ਪੁਲਿਸ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਦੇ ਲਈ ਅਰਜ਼ੋਈ ਕੀਤੀ ਸੀ, ਪਰ ਉਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਅਚਾਨਕ ਉਸ ਦਾ 3 ਰੋਜ਼ਾ ਰਿਮਾਂਡ ਹਾਸਲ ਕਰ ਲਿਆ। ਮਾਨਸਾ ਪੁਲਿਸ ਉਦੋਂ ਖਾਲੀ ਹੱਥ ਵਾਪਸ ਆ ਗਈ। ਦਿੱਲੀ ਪੁਲਿਸ ਦਾ ਰਿਮਾਂਡ ਖਤਮ ਹੋ ਗਿਆ ਸੀ, ਇਸ ਦੇ ਲਈ ਮਾਨਸਾ ਪੁਲਿਸ ਮੁੜ ਦਿੱਲੀ ਗਈ ਸੀ। ਇੱਕ ਪੁਲਿਸ ਅਧਿਕਾਰੀ ਨੇ ਟੀਨੂ ਦਾ ਟ੍ਰਾਂਜ਼ਿਟ ਰਿਮਾਂਡ ਮਿਲਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਟੀਮ ਟੀਨੂ ਨੂੰ ਲੈ ਕੇ ਮਾਨਸਾ ਦੇ ਲਈ ਰਵਾਨਾ ਹੋ ਚੁੱਕੀ ਹੈ। ਇੱਥੇ ਪੁੱਜਣ ਤੇ ਗੈਂਗਸਟਰ ਦਾ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਅਦਾਲਤੀ ਕਾਰਵਾਈ ਤੋਂ ਬਾਅਦ ਰਾਜਪੁਰਾ ਜਾਂ ਖਰੜ ਦੇ ਵਿੱਚ AGTF ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਟੀਨੂ ਨੂੰ 24 ਘੰਟਿਆਂ ਦੇ ਅੰਦਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੀਪਕ ਟੀਨੂ ਜਿਸ CIA ਪੁਲਿਸ ਥਾਣੇ ਤੋਂ ਭੱਜਿਆ ਸੀ, ਹੁਣ ਉਸ ਤੋਂ ਉੱਥੇ ਹੀ ਪੁੱਛਗਿੱਛ ਕੀਤੀ ਜਾਵੇਗੀ। ਜੇਲ੍ਹਾਂ ਦੇ ਵਿੱਚ ਨਸ਼ਿਆਂ ਦੀ ਸਪਲਾਈ ਤੇ ਠੱਲ ਪਾਉਣ ਦੇ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਕੀਤੀ ਜਾ ਰਹੀ ਕਾਰਵਾਈ ਦੇ ਦੌਰਾਨ ਪਟਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਨਸ਼ੀਲੇ ਪਦਾਰਥਾਂ ਸਣੇ ਇੱਕ ਥਾਣੇਦਾਰ ਅਤੇ ਜੇਲ੍ਹ ਦੇ 2 ਹੋਰ ਸੁਰੱਖਿਆ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ PAP ਦਾ ਇੱਕ ASI ਪਰਮਜੀਤ ਸਿੰਘ ਅਤੇ ਜੇਲ੍ਹ ਦੇ 2 ਹੈੱਡ ਵਾਰਡਰ ਰਾਜੀਵ ਕੁਮਾਰ ਅਤੇ ਨਰੇਸ਼ ਕੁਮਾਰ ਸ਼ਾਮਲ ਨੇ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਕਾਬੂ ਕੀਤੇ ਗਏ ਇਹਨਾਂ ਮੁਲਜ਼ਮਾਂ ਵਿੱਚੋਂ ASI ਦੇ ਕਬਜ਼ੇ ਦੇ ਵਿੱਚੋਂ ਤੰਬਾਕੂ ਰਾਜੀਵ ਕੁਮਾਰ ਕੋਲੋਂ
ਬੀੜੀਆਂ, ਬਲੇਡ ਤੇ ਨਰੇਸ਼ ਕੁਮਾਰ ਕੋਲੋਂ ਸੁਲਫਾ ਬਰਾਮਦ ਕੀਤਾ ਗਿਆ। ਪਤਾ ਲੱਗਿਆ ਕਿ ਨਰੇਸ਼ ਕੁਮਾਰ ਦਾ ਕੇਸ ਐਸਟੀਐਫ ਨੂੰ ਦਿੱਤਾ ਗਿਆ, ਜਦਕਿ ਦੋਵੇਂ ਮੁਲਜ਼ਮਾਂ ਦਾ ਕੇਸ ਥਾਣਾ ਤ੍ਰਿਪੜੀ ਦੀ ਪੁਲਿਸ ਨੂੰ ਸੌਂਪਿਆ ਗਿਆ। ਇਸ ਗੱਲ ਦੀ ਪੁਸ਼ਟੀ ਬਕਾਇਦਾ ਜਿਹੜੇ ਜਸਵਿੰਦਰ ਸਿੰਘ ਟਿਵਾਣਾ ਉਹਨਾਂ ਨੇ ਕੀਤੀ ਹੈ ਕਿ ਉਕਤ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਪੁਲਿਸ ਰਿਮਾਂਡ ਲੈਂਦਿਆਂ ਬਰੀਕੀ ਦੇ ਨਾਲ ਪੁੱਛ ਪੜਤਾਲ ਕਰਾਂਗੇ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਮੋਬਾਈਲ ਫੋਨ ਅਤੇ ਨਸ਼ੇ ਪਹੁੰਚਾਉਣ ਦੇ ਕੰਮ ਦੇ ਵਿੱਚ ਜੇਲ੍ਹ ਵਿਭਾਗ ਦੇ ਕੁਝ ਮੁਲਾਜ਼ਮਾਂ ਦੇ ਸ਼ਾਮਲ ਹੋਣ ਦੇ ਖਦਸ਼ੇ ਦੇ ਤਹਿਤ ਹੁਣ ਜੇਲ੍ਹਾਂ ਦੇ ਵਿੱਚ ਤੈਨਾਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਜਿਹੇ ਮਾਮਲਿਆਂ ਨੂੰ ਬੇਪਰਦ ਕਰਨ ਦੇ ਲਈ ਉਹ ਖੁਦ ਵੀ ਲੁਕਵੀਂ ਪੜਤਾਲ ਕਰ ਰਹੇ ਨੇ। ਇਸੇ ਪੜਤਾਲ ਦੇ ਚੱਲਦਿਆਂ ਪਿਛਲੇ ਦਿਨੀ ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਨੂੰ ਹੈਰਨ ਸਣੇ ਰੰਗੇ ਹੱਥੀਂ ਕਾਬੂ ਕੀਤਾ ਸੀ। ਉਹਨਾਂ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਇੱਕ ਏਐਸਪੀ, ਬਠਿੰਡਾ ਦੇ ਵਿੱਚ ਇੱਕ ਮੈਡੀਕਲ ਸੁਪਰਡੈਂਟ ਅਤੇ 2 ਡਿਪਟੀ ਸੁਪਰਡੈਂਟਾਂ ਸਣੇ ਫਿਰੋਜ਼ਪੁਰ ਦੇ ਵਿੱਚ ਇੱਕ ਡਾਕਟਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪਟਿਆਲਾ ਜੇਲ੍ਹ ਦੇ ਵਿੱਚ ਜ਼ਿਲ੍ਹਾ ਪੁਲਿਸ ਅਤੇ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਸਾਂਝੀ ਕਾਰਵਾਈ ਦੇ ਦੌਰਾਨ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ, ਜਿਸ ਦੇ ਦੌਰਾਨ ਜ਼ਿਲ੍ਹਾ ਪੁਲਿਸ ਦੇ 350 ਮੁਲਾਜ਼ਮਾਂ ਸਮੇਤ ਕੁੱਲ 400 ਮੁਲਾਜ਼ਮਾਂ ਨੇ ਲਗਭਗ 4 ਘੰਟੇ ਜੇਲ੍ਹ ਦੀ ਚਾਰ ਦੀਵਾਰੀ ਅੰਦਰ ਤਲਾਸ਼ੀ ਲਈ ਸੀ। ਇਸੇ ਦੌਰਾਨ ਕੁਝ ਮੋਬਾਈਲ ਫੋਨ ਅਤੇ ਸਿਮ ਕਾਰਡ ਵੀ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ। ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਵਿਭਾਗਾਂ ਦੇ ਜਿੰਨੇ ਵੀ ਸੈਕਟਰੀ ਲੈਵਲ ਦੇ, ਸੈਕਟਰੀ ਲੈਵਲ ਦੇ ਜਿਹੜੇ ਅਧਿਕਾਰੀ ਹੈ, ਸਕੱਤਰ ਲੈਵਲ ਦੇ, ਉਹਨਾਂ ਤੋਂ ਹੁਣ ਪਿੰਡਾਂ ਦੇ ਵਿੱਚ ਜਿਹੜੀ ਵੀ ਉਹਨਾਂ ਨੇ ਫੇਰੀ ਕੀਤੀ ਹੈ, ਵਿਜ਼ਿਟ ਕੀਤੀ ਹੈ, ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹਦੀ ਰਿਪੋਰਟ ਮੰਗ ਲਈ ਹੈ। ਇਸ ਰਿਪੋਰਟ ਦੇ ਵਿੱਚ ਅਧਿਕਾਰੀਆਂ ਦੇ ਅਧੀਨ ਜਿੰਨੇ ਵੀ ਜ਼ਿਲ੍ਹੇ ਆਉਂਦੇ ਨੇ ਉਹਨਾਂ ਦੀ ਵਿਜ਼ਿਟ ਤੇ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਜਦੋਂ ਉਹਨਾਂ ਨੂੰ ਲੋਕਾਂ ਨੇ ਸਮੱਸਿਆਵਾਂ ਦੱਸੀਆਂ, ਉਹਨਾਂ ਦੇ ਵੇਰਵੇ ਤੇ ਰਿਪੋਰਟ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਗਏ ਸੀ, ਕਿਹੜੇ-ਕਿਹੜੇ ਪਿੰਡਾਂ ਦਾ ਦੌਰਾ ਕੀਤਾ ਤੇ ਜ਼ਮੀਨੀ ਪੱਧਰ ਤੇ ਲੋਕਾਂ ਨੇ ਕਿੰਨੀਆਂ ਕੁ ਮੁਸ਼ਕਲਾਂ ਦੱਸੀਆਂ ਤੇ ਉਸ ਤੋਂ ਬਾਅਦ ਕਿੰਨੀਆਂ ਕੁ ਦਾ ਹੱਲ ਕੀਤਾ ਗਿਆ। ਸੋ ਜਿਹੜਾ ਇਹ ਜ਼ਿਕਰਯੋਗ ਹੈ ਕਿ ਸੀਐਮ ਨੇ ਬੀਤੇ ਦਿਨੀ ਸਾਰੇ ਜਿਹੜੇ ਵਿਭਾਗਾਂ ਦੇ ਅਧਿਕਾਰੀ ਆ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਪਿੰਡਾਂ ਦੇ ਵਿੱਚ ਜਾਓ, ਲੋਕਾਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕਰੋ। ਹੁਣ ਪਿਛਲੇ ਦਿਨੀ ਜਿਹੜੇ ਆ ਉਹ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਉਹਨਾਂ ਨੇ ਵੀ ਤਰਨਤਾਰਨ ਦੇ 3-4 ਅਧਿਕਾਰੀਆਂ ਨੂੰ, ਖੇਤੀਬਾੜੀ ਦੇ ਮਹਿਕਮੇ ਦੇ ਅਫਸਰਾਂ ਨੂੰ ਕਹਿ ਲਓ, ਉਹਨਾਂ ਨੂੰ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਦੀਆਂ ਵਰਤਣ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਸਸਪੈਂਡ ਕੀਤਾ ਸੀਗਾ। ਹੁਣ ਸੀਐਮ ਵੀ ਇਸ ਮਸਲੇ ਦੇ ਵਿੱਚ ਐਕਟਿਵ ਹੋ ਚੁੱਕੇ ਨੇ। ਉਹ ਵੀ ਉਹਨਾਂ ਦਾ ਵੀ ਸੰਕੇਤ ਆ ਗਏ ਨੇ ਕਿ ਉਹ ਵੀ ਹੁਣ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਜਾ ਰਹੇ ਜਾਂ ਜਿਹੜੇ ਅਫਸਰ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਵਿਜ਼ਿਟ ਨਹੀਂ ਕੀਤੀ ਜਾਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਲਿਆ ਤਾਂ ਉਹਨਾਂ ਦੇ ਖਿਲਾਫ ਵੀ ਹੁਣ ਜਿਹੜੀ ਹੈ ਕਾਰਵਾਈ ਹੋ ਸਕਦੀ ਹੈ। ਸੋ ਇਹ ਯਾਦ ਕਰਵਾ ਦਈਏ ਕਿ ਸੀਐਮ ਭਗਵੰਤ ਮਾਨ ਨੇ 4 ਅਪ੍ਰੈਲ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਹੁਕਮ ਦਿੱਤੇ ਸਨ ਕਿ ਹਫ਼ਤੇ ਦੇ ਵਿੱਚ ਘੱਟੋ ਘੱਟ ਇੱਕ ਦਿਨ ਤੁਸੀਂ ਪਿੰਡ ਦੇ ਵਿੱਚ ਜਾ ਕੇ ਬੈਠ ਕੇ ਲੋਕਾਂ ਦੇ ਨਾਲ ਗੱਲਬਾਤ ਕਰਨੀ ਆ, ਉਹਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਤੇ ਫਿਰ ਹੀ ਸਰਕਾਰ ਨੂੰ ਲੋਕਾਂ ਦੀਆਂ ਅਸਲ ਸਮੱਸਿਆਵਾਂ ਦਾ ਪਤਾ ਲੱਗੂਗਾ। ਰੁੱਖ ਕਰਦੇ ਹਾਂ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਜਿੱਥੋਂ ਦੇ ਡੀਸੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਵਾਲਮੀਕੀ ਭਾਈਚਾਰੇ ਦੇ ਲੋਕਾਂ ਨੇ ਭੰਡਾਰੀ ਪੁਲ ਨੂੰ ਜਾਮ ਕਰ ਦਿੱਤਾ ਸੀ। ਇਹਦੇ ਕਰਕੇ ਹੁਣ ਅੰਮ੍ਰਿਤਸਰ ਦੇ ਵਿੱਚ ਜਾਮ ਦੀ ਜਿਹੜੀ ਸਥਿਤੀ ਉਹ ਬਣ ਗਈ ਸੀ। ਹਾਲਾਤ ਇਹੋ ਜਿਹੇ ਹੋ ਗਏ ਸਨ ਕਿ ਪੂਰਾ ਟ੍ਰੈਫਿਕ ਜਿਹੜਾ ਉਹ ਡਾਇਵਰਟ ਕਰਨਾ ਪਿਆ ਸੀ ਤੇ ਬਹੁਤ ਵੱਡਾ ਇੱਕ ਜਾਮ ਲੱਗ ਗਿਆ ਸੀ। ਅਸਲ ਦੇ ਵਿੱਚ ਕੀ ਹੈ ਕਿ ਮਾਮਲਾ ਮਹਾਰਿਸ਼ੀ ਵਾਲਮੀਕ ਜਿਹੜਾ ਉਹਨਾਂ ਦਾ ਪ੍ਰਗਟ ਦਿਵਸ ਆ ਉਹਦੇ ਨਾਲ ਜੁੜਿਆ ਹੋਇਆ, ਲੇਕਿਨ ਜਿਹੜਾ ਹੁਣ ਤੱਕ ਵਾਲਮੀਕੀ ਜਿਹੜੇ ਭਾਈਚਾਰੇ ਦੇ ਲੋਕ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਬੈਠਕਾਂ ਕਰਕੇ ਕਾਰਵਾਈ ਦੀ ਮੰਗ ਕਰਦੇ ਰਹੇ ਤੇ ਨਾ ਹੀ ਉਹਨਾਂ ਦਾ ਦੋਸ਼ ਹੈ ਕਿ ਨਾ ਪੁਲਿਸ ਨੇ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ, ਬਲਕਿ ਵਾਲਮੀਕੀ ਭਾਈਚਾਰੇ ਦੇ ਲੋਕਾਂ ਨੇ ਫਿਰ ਉਸ ਤੋਂ ਬਾਅਦ ਭੰਡਾਰੀ ਪੁਲ ਨੂੰ ਜਾਮ ਕਰ ਦਿੱਤਾ। ਇਹਨਾਂ ਦਾ ਦੋਸ਼ ਇਹ ਹੈ ਕਿ ਵਾਲਮੀਕੀ ਪ੍ਰਗਟ ਦਿਵਸ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਰਾਮ ਤੀਰਥ ਤੇ ਜਿਹੜਾ ਸਮਾਗਮ ਆ ਉਹ ਇੱਕ ਜਿਹੜਾ ਰੱਖਿਆ ਗਿਆ ਸੀਗਾ। ਇਸੇ ਦੌਰਾਨ ਰਾਮ ਤੀਰਥ ਤੇ ਜਿਹੜੀਆਂ LED ਸਕਰੀਨਾਂ ਲਾਈਆਂ ਗਈਆਂ ਸੀ, ਇਹਨਾਂ ਸਕਰੀਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵਾਨ ਵਾਲਮੀਕ ਤੋਂ ਉੱਪਰ ਦਿਖਾਇਆ ਗਿਆ ਸੀ, ਜਿਸ ਕਰਕੇ ਉਹਨਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚੀ ਹੈ। ਹੁਣ ਇਹਨਾਂ ਨੇ ਮੰਗ ਕੀਤੀ ਹੈ, ਜਦੋਂ ਉਹ ਮੰਗ ਕਰਦੇ ਰਹੇ, ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਤਾਂ ਫਿਰ ਉਹਨਾਂ ਨੇ ਭੰਡਾਰੀ ਪੁਲ ਤੇ ਇਕੱਠੇ ਹੋ ਕੇ ਉੱਥੇ ਜਾਮ ਕਰ ਦਿੱਤਾ ਤੇ ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਵਿਵਸਥਾ ਸੀ ਉਹ ਇੱਕ ਤਰੀਕੇ ਨਾਲ ਡਗਮਗਾ ਗਈ ਤੇ
ਪੂਰੀ ਤਰ੍ਹਾਂ ਨਾਲ ਜਿਹੜਾ ਟ੍ਰੈਫਿਕ ਆ ਉਹ ਪ੍ਰਭਾਵਿਤ ਹੋਇਆ। ਕਈ ਘੰਟਿਆਂ ਦਾ ਜਿਹੜਾ ਜਾਮ ਹੈ ਉਹ ਲੱਗ ਗਿਆ ਸੀ। ਵੱਧਦੇ ਅਗਲੀ ਖਬਰ ਦੇ ਵੱਲ ਗੱਲ ਕਰਦੇ ਹਾਂ। ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਵਾਰ ਫਿਰ ਅੰਮ੍ਰਿਤਸਰ ਰੂਰਲ ਪੁਲਿਸ ਦੀ ਗਿਰਫਤ ਦੇ ਵਿੱਚ ਲਾਰੈਂਸ ਬਿਸ਼ਨੋਈ ਆ ਗਿਆ। ਜਲੰਧਰ ਤੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਲਾਰੈਂਸ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਨੇ 5 ਦਿਨ ਦੇ ਪੁਲਿਸ ਰਿਮਾਂਡ ਤੇ ਲਾਰੈਂਸ ਬਿਸ਼ਨੋਈ ਨੂੰ ਭੇਜ ਦਿੱਤਾ। ਸੋ ਹੁਣ ਜਿਹੜੀ ਹੈ ਲਾਰੈਂਸ ਨੂੰ ਜਲੰਧਰ ਤੋਂ ਅੰਮ੍ਰਿਤਸਰ ਰੂਰਲ ਦੀ ਘਰਿੰਡਾ ਥਾਣੇ ਦੀ ਪੁਲਿਸ ਅੰਮ੍ਰਿਤਸਰ ਲੈ ਕੇ ਪਹੁੰਚੀ ਹੈ। 2021 ਦੇ ਵਿੱਚ ਰੂਰਲ ਪੁਲਿਸ ਦੇ CI ਵਿੰਗ ਨੇ ਇਸ ਦੇ ਨਾਲ ਨਿਤਿਨ ਨਾਹਰ, ਵਿਕਰਮ ਸਿੰਘ ਸਹਿਤ 3 ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਇਹਨਾਂ ਦੇ ਉੱਤੇ ਹਥਿਆਰਾਂ ਦੀ ਤਸਕਰੀ, ਕਤਲ ਤੇ ਹੋਰ ਕਈ ਗੰਭੀਰ ਦੋਸ਼ ਲੱਗੇ ਸਨ। ਸਿਰਫ ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰ ਵੀ ਜਿਹੜੇ ਦੋਸ਼ੀ ਆ ਲਾਰੈਂਸ ਦੇ ਇਸ਼ਾਰਿਆਂ ਉੱਤੇ ਹਥਿਆਰ ਸਪਲਾਈ ਕਰਦੇ ਸੀ। ਜਾਂਚ ਦੇ ਵਿੱਚ ਲਾਰੈਂਸ ਦਾ ਐਂਗਲ ਸਾਹਮਣੇ ਆਉਣ ਤੋਂ ਬਾਅਦ ਰੂਰਲ ਪੁਲਿਸ ਨੇ ਹੁਣ ਜਲੰਧਰ ਤੋਂ ਉਹਦਾ ਟ੍ਰਾਂਜ਼ਿਟ ਰਿਮਾਂਡ ਆ ਜਿਹੜਾ ਉਹ ਹਾਸਲ ਕਰ ਲਿਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਹੁਣ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਜਾਂਦੇ ਤੁਹਾਨੂੰ ਇੱਕ ਜਾਣਕਾਰੀ ਜਿਹੜੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚਲੇ ਗਏ। ਕੱਲ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਜਿਹੜਾ ਮਨਾਉਂਦਿਆਂ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਫ੍ਰਿਜ਼ਨੋ ਦੇ ਵਿੱਚ ਜਿਹੜੇ ਨਗਰ ਕੀਰਤਨ ਸਜਾਏ ਗਏ ਸਨ। ਇਹਨਾਂ ਨਗਰ ਕੀਰਤਨਾਂ ਦੇ ਦਰਮਿਆਨ ਪੰਜਾਬੀ ਰੇਡੀਓ USA ਦਾ ਵਿਸ਼ੇਸ਼ ਸਨਮਾਨ ਜਿਹੜਾ ਉਹ ਕੀਤਾ ਗਿਆ ਤੇ ਪੰਜਾਬੀ ਰੇਡੀਓ USA ਦੀ ਤਰਫੋਂ ਹਰਜੋਤ ਸਿੰਘ ਖਾਲਸਾ ਜੀ ਨੇ ਇਹ ਸਨਮਾਨ ਜਿਹੜਾ ਹਾਸਲ ਕੀਤਾ। ਸੋ ਇਹਦੇ ਲਈ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਨਾਲ ਸਮੁੱਚੀ ਸੰਗਤ ਜਿਹੜੀ ਉਹਦੇ ਲਈ ਧੰਨਵਾਦ। ਤੇ ਅਸੀਂ ਧੰਨਵਾਦ ਆਪਣੇ ਸਰੋਤਿਆਂ ਦਾ ਕਰਦੇ ਹਾਂ, ਦਰਸ਼ਕਾਂ ਦਾ ਕਰਦੇ ਹਾਂ, ਜਿਹੜੇ ਦਹਾਕੇ ਤੋਂ ਵੀ ਵੱਧ ਸਮੇਂ ਦੇ ਨਾਲ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਨੇ ਤੇ ਪੰਜਾਬੀ ਰੇਡੀਓ USA ਤੇ ਆਪਣਾ ਭਰੋਸਾ, ਆਪਣਾ ਵਿਸ਼ਵਾਸ ਪ੍ਰਗਟ ਕਰਦੇ ਨੇ, ਸਾਨੂੰ ਅਹਿਸਾਸ ਕਰਾਉਂਦੇ ਰਹਿੰਦੇ ਨੇ ਬਕਾਇਦਾ ਇਸ ਗੱਲ ਦਾ। ਤੇ ਅਸੀਂ ਪੰਜਾਬੀ ਰੇਡੀਓ USA ਹੈ, ਪੰਜਾਬੀ ਰੇਡੀਓ USA ਵੀ ਇਸ ਗੱਲ ਦੀ ਸ਼ਾਦੀ ਭਰਦਾ, ਇਸ ਗੱਲ ਦਾ ਦਾਅਵਾ ਕਰਦਾ ਕਿ ਪੰਜਾਬੀ ਰੇਡੀਓ USA ਤੁਹਾਡੇ ਇਸ ਭਰੋਸੇ, ਇਸ ਵਿਸ਼ਵਾਸ ਤੇ ਹਮੇਸ਼ਾ ਖਰਾ ਉਤਰਦਾ ਰਹੇਗਾ। ਤੇ ਪੰਜਾਬੀ ਰੇਡੀਓ USA ਨੇ ਹਮੇਸ਼ਾ ਪੰਥ, ਪੰਜਾਬ, ਕੌਮ, ਪੰਜਾਬੀਅਤ ਦੀ ਗੱਲ ਮੂਹਰੇ ਰੱਖ ਕੇ ਇਹਨਾਂ ਸਾਰੇ ਕੰਮਾਂ ਨੂੰ, ਹਰ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਨੂੰ, ਹਰ ਤਰ੍ਹਾਂ ਦੇ ਸਮਾਜਿਕ ਸਮਾਗਮਾਂ ਨੂੰ, ਉੱਥੋਂ ਦੇ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੇ ਤੇ ਇਹਨਾਂ ਸਮਾਗਮਾਂ ਦੀ ਕਵਰੇਜ ਕਰਨ ਦੇ ਨਾਲ ਜਿਹੜਾ ਪੋਲੀਟੀਕਲ ਸਿਸਟਮ ਹੈ ਕਰਪਟ ਹੋਇਆ ਪਿਆ, ਜਿਹੜਾ ਬਿਲਕੁਲ ਡਗਮਗਾਇਆ ਪਿਆ, ਉੱਥੇ ਵੀ ਹਮੇਸ਼ਾ ਉਸ ਤੇ ਬੇਬਾਕੀ ਦੇ ਨਾਲ ਆਪਣੀ ਰਾਏ ਰੱਖੀ ਹੈ ਔਰ ਤੁਹਾਨੂੰ ਵੀ ਇੱਕ ਮੰਚ ਪ੍ਰਦਾਨ ਕੀਤਾ। ਤੁਸੀਂ ਵੀ ਕਾਲਿੰਗ ਜ਼ਰੀਏ ਸਵਾਲ ਪੁੱਛਦੇ ਰਹਿੰਦੇ ਹੋ, ਟਾਕ ਸ਼ੋਅ ਦੇ ਵਿੱਚ ਹਿੱਸਾ ਲੈਂਦੇ ਹੋ, ਪੰਜਾਬੀ ਰੇਡੀਓ USA ਦੇ ਜਿੰਨੇ ਵੀ ਟਾਕ ਸ਼ੋਅ ਨੇ ਕਾਲ ਕਰਦੇ ਹੋ। ਸੋ ਇਸ ਭਰੋਸੇ ਦੇ ਲਈ, ਜਿੱਥੇ ਅਸੀਂ ਉਹਨਾਂ ਸਨਮਾਨ ਦੇ ਲਈ, ਜਿੱਥੇ ਗੁਰੂ ਘਰ ਦੀ ਸਾਰੀ ਪ੍ਰਬੰਧਕੀ ਕਮੇਟੀ ਦਾ ਜਾਂ ਜਿਹੜੇ ਉਹਨਾਂ ਦੇ ਪੂਰੇ ਸੰਗਤ ਹੈ ਜਾਂ ਜਿੰਨੇ ਵੀ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਨਾਲ ਪ੍ਰਬੰਧਕ ਕਮੇਟੀ ਜੁੜੀ ਹੋਈ ਹੈ, ਉਹਨਾਂ ਦਾ ਜਿੱਥੇ ਧੰਨਵਾਦ ਕਰਦੇ ਹਾਂ। ਤੇ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਕੰਮਕਾਰ ਨੂੰ ਪਸੰਦ ਕਰਦੇ ਹੋ, ਪੰਜਾਬੀ ਰੇਡੀਓ USA ਨੂੰ ਲਗਾਤਾਰ ਹੌਸਲਾ ਅਫਜ਼ਾਈ ਜਿਹੜੀ ਹੈ ਉਹ ਕਰਦੇ ਰਹਿੰਦੇ ਹੋ। ਸੋ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।